ਖਾਲਸੇ ਦਾ ਅਰਥ ਲੋਕ ਸ਼ੁੱਧ ਕਰਦੇ ਆ, ਪਰ ਖਾਲਸੇ ਦਾ ਅਰਥ ਸ਼ੁੱਧ ਨਹੀਂ ਹੁੰਦਾ। ਹੂੰ ਖਾਲਸੇ ਦਾ ਅਰਥ ਹੁੰਦਾ ਹੈ ਉਹ ਲੋਕਲ ਰੂਲਰ ਜਿਹੜਾ ਸਥਾਨਕ ਰਾਜਿਆਂ ਨੂੰ ਟੈਕਸ ਨਹੀਂ ਦਿੰਦਾ, ਜਿਹੜਾ ਸਿੱਧਾ ਬਾਦਸ਼ਾਹ ਨੂੰ ਟੈਕਸ ਦਿੰਦਾ, ਜਿਹਦੇ ਸਥਾਨਕ ਰਾਜਿਆਂ ਦੀ ਕੋਈ ਅਧੀਨਗੀ ਨਹੀਂ। ਸੋ ਜਿਹੜਾ ਬਾਦਸ਼ਾਹ ਸਿੱਖੀ 'ਚ ਉਹ ਹੈਗਾ ਅਕਾਲ ਪੁਰਖ। ਗੁਰੂ ਨਾਨਕ ਸਾਹਿਬ ਨੇ ਜਦੋਂ ਸਿੱਖੀ ਦਾ ਪ੍ਰਕਾਸ਼ ਕੀਤਾ ਉਦੋਂ ਬੁਨਿਆਦੀ ਪੱਧਰ ਤੇ ਕੁਝ ਤਬਦੀਲੀਆਂ ਆਈਆਂ। ਜਿਹੜੀਆਂ ਤਬਦੀਲੀਆਂ ਸੀ ਕਿ ਮਨੁੱਖ ਕੀ ਹੈ, ਕੁਦਰਤ ਕੀ ਹੈ, ਕੁਦਰਤ ਤੇ ਕਾਦਰ ਦਾ ਕੀ ਰਿਸ਼ਤਾ ਹੈ, ਮਨੁੱਖ ਦਾ ਅਕਾਲ ਪੁਰਖ ਨਾਲ ਕੀ ਰਿਸ਼ਤਾ ਹੈ, ਇਹ ਸਾਰੀਆਂ ਗੱਲਾਂ ਬਾਰੇ ਜਿਹੜੇ ਪਹਿਲੇ ਵਿਚਾਰ ਸੀ ਉਹਨਾਂ ਦੇ ਮੁਕਾਬਲੇ ਇੱਕ ਨਵਾਂ ਦ੍ਰਿਸ਼ਟੀਕੋਣ ਗੁਰੂ ਨਾਨਕ ਸਾਹਿਬ ਨੇ ਜਿਹੜਾ ਨਿਸ਼ਚਿਤ ਕੀਤਾ। ਉਹਦਾ ਮਤਲਬ ਹੈ ਕੋਈ ਉੱਚੀ ਜਾਤ ਨਹੀਂ, ਕੋਈ ਨੀਵੀਂ ਜਾਤ ਨਹੀਂ, ਕੋਈ ਊਚ ਨਹੀਂ, ਕੋਈ ਨੀਚ ਨਹੀਂ। ਉਹਦਾ ਮਤਲਬ ਹੈ ਲੋਕਾਂ ਦਾ ਸਪਿਰਿਚੁਅਲ ਤੇ ਟੈਂਪੋਰਲ ਪੋਟੈਂਸ਼ੀਅਲ ਇੱਕੋ ਜਿਹਾ। 18ਵੀਂ ਸਦੀ ਦਾ ਇਤਿਹਾਸ ਹੈ ਜਿਹੜਾ, ਉਹ ਜਿਹੜੀ ਸਿੱਖਾਂ ਦੀ ਆਤਮਿਕ ਕਮਾਈ ਦੀ ਜਿਹੜੀ ਉੱਚਤਾ ਹੈ ਉਹ ਇਤਿਹਾਸਕ ਘਟਨਾਵਾਂ ਦੇ ਰਾਹੀਂ ਪ੍ਰਗਟ ਹੁੰਦੀ ਹੈ। ਮਾਵਾਂ ਬੈਠੀਆਂ ਨਿੱਕੇ ਨਿੱਕੇ ਬਾਲਾਂ ਦੇ ਟੁਕੜੇ ਕਰਕੇ ਉਹਨਾਂ ਦੀਆਂ ਝੋਲੀਆਂ 'ਚ ਪਾਏ ਜਾ ਰਹੇ ਆ। ਮਾਵਾਂ ਬੱਚਿਆਂ ਦੀ ਬੱਚਿਆਂ ਨੂੰ ਕੋਹ ਕੇ ਮਾਰਨਾ ਵੀ ਵੇਖ ਲੈਂਦੀਆਂ, ਆਪ ਵੀ ਸ਼ਹੀਦੀ ਪਾ ਲੈਂਦੀਆਂ, ਪਰ ਸਿੱਖੀ ਨਹੀਂ ਛੱਡਦੀਆਂ। ਹੁਣ ਜਿਹੜੇ ਇਤਿਹਾਸਕਾਰ ਸਿੱਖੀ ਦਾ ਇਤਿਹਾਸ ਲਿਖਦੇ ਆ ਉਹ ਕੀ ਕਰਦੇ ਆ, ਕੁਝ ਸਰੋਤ ਅੱਖੋਂ ਪਰੋਖੇ ਕਰ ਦਿੰਦੇ ਆ, ਕੁਝ ਹੋਰ ਸਰੋਤ ਜਿਹੜੇ ਆ ਨਗੂਣੇ ਹੁੰਦੇ ਆ ਉਹਨਾਂ ਨੂੰ ਹਾਈਲਾਈਟ ਕਰ ਦਿੰਦੇ ਆ, ਉਹਨਾਂ ਦੀ ਵਿੱਚ ਇੰਟਰਪ੍ਰੀਟੇਸ਼ਨ ਦਾ ਮਸਲਾ ਆ ਜਾਂਦਾ। ਸੋ ਆਪਣੇ ਪ੍ਰੋਪਗੈਂਡੇ ਦੇ ਹਿਸਾਬ ਨਾਲ ਗਾਂ ਤੋੜ ਦਿੰਦੇ ਗੱਲ ਨੂੰ। ਇਸ ਕੋਰਸ ਦੇ ਵਿੱਚ ਆਪਾਂ ਓਰੀਜਨਲ ਸੋਰਸਸ ਡਿਸਕਸ ਕਰਨੇ ਆ ਸਟੂਡੈਂਟਸ ਨਾਲ। ਇਹ ਕੋਰਸ ਆਨਲਾਈਨ ਹੁੰਦੇ ਆ ਜੀ। ਠੀਕ ਹੈ। ਸਾਡੀ ਵੈਬਸਾਈਟ ਦਾ ਨਾਮ ਹੈਗਾ vancouverinstitute.net। 13 ਹਫ਼ਤੇ ਦਾ ਇੱਕ ਕੋਰਸ ਹੈ ਜੀ। ਠੀਕ ਹੈ। ਹਰ ਹਫ਼ਤੇ ਇੱਕ ਕਲਾਸ ਹੋਣੀ ਹੈ ਤੇ 3 ਘੰਟੇ ਦੀ ਇੱਕ ਕਲਾਸ ਹੋਣੀ ਹੈ। ਸਿੱਖ ਹਿਸਟਰੀ ਤੇ ਲਿਖਿਆ ਬਹੁਤ ਗਿਆ। ਜਿਹੜੀ ਮਤਲਬ ਜਿਹੜੇ ਵੈਸਟਰਨ ਐਕੈਡੈਮਿਕਸ ਹੈ, ਸਾਰਾ ਮੈਕਲਾਉਡ ਦਾ ਗਰੁੱਪ, ਉਹ ਸਾਰੇ ਬੁਨਿਆਦੀ ਤੌਰ ਤੇ ਹੈਗੇ ਹਿਸਟੋਰੀਅਨ ਹੈ। ਉਹ ਹਿਸਟਰੀ ਦੇ ਰਾਹੀਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀ ਸਿੱਖਾਂ ਦੀ ਵੱਖਰੀ ਹਸਤੀ ਉਹ ਪੰਜਾਬ ਦੀ ਧਰਤੀ ਤੇ ਕਦੇ ਹੈ ਹੀ ਨਹੀਂ ਸੀ। ਜਿਹੜਾ ਸਿਕਸ ਇਨ ਦਾ 18th ਸੈਂਚੁਰੀ ਹੈ ਉਹ ਪਹਿਲਾ ਕੋਰਸ ਹੈ ਹਿਸਟਰੀ। ਦੂਜਾ ਹੋਣਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ 1800 ਤੋਂ 1839। ਤੀਜਾ ਹੋਣਾ ਸਿੱਖ ਰਾਜ ਦੇ ਅਖੀਰਲੇ ਸਾਲਾਂ ਦੀ ਖਾਨਾ ਜੰਗੀ ਤੇ ਐਂਗਲੋ ਸਿੱਖ ਵਾਰਜ਼ 1840 ਤੋਂ 1849। ਚੌਥਾ ਹੋਣਾ ਬ੍ਰਿਟਿਸ਼ ਐਜੂਕੇਸ਼ਨਲ, ਐਡਮਿਨਿਸਟ੍ਰੇਟਿਵ ਤੇ ਲੈਂਗੁਏਜ ਪਾਲਿਸੀ। ਜਿਹੜੀ ਬ੍ਰਿਟਿਸ਼ ਪਾਲਿਸੀ ਮੇਕਿੰਗ ਬਣੀ ਹੈ 1850 ਤੋਂ 1860 ਤੱਕ, ਪਹਿਲੇ 10 ਸਾਲਾਂ ਚ, ਉਹ 10 ਸਾਲਾਂ ਤੇ ਇੱਕ ਕੋਰਸ ਹੋਣਾ। ਉਸ ਤੋਂ ਬਾਅਦ 1860 ਤੋਂ 1900 ਤੱਕ ਇੱਕ ਕੋਰਸ, 1900 ਤੋਂ 1947 ਤੱਕ ਇੱਕ ਕੋਰਸ, 1947 ਤੋਂ 1978 ਤੱਕ ਇੱਕ ਕੋਰਸ। ਠੀਕ ਹੈ। 78 ਤੋਂ ਗਾਂ ਜਿਹੜੀ ਸਾਰੀ ਮੂਵਮੈਂਟ, ਦਰਬਾਰ ਸਾਹਿਬ ਤੇ ਹਮਲਾ ਤੇ ਹੁਣ ਤੱਕ, ਉਹਦੇ ਤੇ ਇੱਕ ਕੋਰਸ। ਜੇ ਕੋਈ ਸਿੱਖ ਹਿਸਟਰੀ ਦਾ ਕੋਰਸ ਲਊਗਾ ਤਾਂ ਸਿਕਸ ਇਨ ਦਾ 18th ਸੈਂਚੁਰੀ, ਤਾਂ ਉਹਨਾਂ ਨੂੰ ਹਿਸਟਰੀ ਬਾਰੇ ਬਹੁਤ ਸਾਰੇ ਨਵੇਂ ਵੇਰਵੇ ਮਿਲਣਗੇ ਜਿਹੜੇ ਕਿਤਾਬਾਂ ਚੋਂ ਨਹੀਂ ਮਿਲਦੇ। ਬ੍ਰਾਹਮਣਾਂ ਨੇ ਆਪਣੀ ਧਰਮ ਦੀ ਵਿਆਖਿਆ ਦੇਣ ਲਈ ਧਰਮ ਸ਼ਾਸਤਰ, ਧਰਮ ਸੂਤਰ ਲਿਖੇ। ਜਿਹੜਾ ਮਾਨਵ ਧਰਮ ਸ਼ਾਸਤਰ ਨਾਂ ਦਾ ਗ੍ਰੰਥ ਹੈ ਉਹਨੂੰ ਆਪਾਂ ਮਨੂ ਸਮ੍ਰਿਤੀ ਦੇ ਤੌਰ ਤੇ ਜਾਣਦੇ ਆ। ਉਹਦਾ ਅਸਲ ਨਾਮ ਮਾਨਵ ਧਰਮ ਸ਼ਾਸਤਰ ਹੈ। ਹੁਣ ਉਹ ਧਰਮ ਗ੍ਰੰਥਾਂ ਦੇ ਵਿੱਚ ਉਹ ਕਹਿ ਰਹੇ ਆ ਵੀ ਰਿਗਵੇਦ ਚ ਲਿਖਿਆ ਬ੍ਰਹਮਾ ਦੇ ਸਿਰ ਚੋਂ ਬ੍ਰਾਹਮਣ, ਛਾਤੀ ਚੋਂ ਖੱਤਰੀ, ਜੰਘਾਂ ਚੋਂ ਵੈਸ਼ ਤੇ ਪੈਰਾਂ ਦੇ ਵਿੱਚੋਂ ਸ਼ੂਦਰ ਪੈਦਾ ਹੋਏ। ਤੇ ਇਸ ਕਰਕੇ ਸਾਰਿਆਂ ਦੀਆਂ ਡਿਊਟੀਆਂ ਹੈ। ਬ੍ਰਾਹਮਣ ਨੇ ਦਿਮਾਗ ਦਾ, ਪ੍ਰੀਸਟ ਦਾ ਕੰਮ ਕਰਨਾ, ਖੱਤਰੀ ਨੇ ਵਾਰੀਅਰ ਦਾ, ਰਾਜੇ ਦਾ ਕੰਮ ਕਰਨਾ, ਵੈਸ਼ ਨੇ ਖੇਤੀ, ਟ੍ਰੇਡ ਕਰਨਾ, ਤੇ ਸ਼ੂਦਰਾਂ ਨੇ ਉਤਲੇ 3 ਵਰਨਾਂ ਦੀ ਜਿਹੜੀ ਹੈ ਉਹ ਸੇਵਾ ਕਰਨੀ ਹੈ। ਹੁਣ ਇਹ ਗੱਲ ਦਾ ਆਧਾਰ ਦੱਸਿਆ ਉਹਨਾਂ ਨੇ ਧਰਮ ਸ਼ਾਸਤਰਾਂ ਚ ਕਿ ਬੰਦਾ ਆਪਣੇ ਪੂਰਬਲੇ ਜਨਮਾਂ ਦੇ ਕਰਮਾਂ ਕਰਕੇ ਉੱਚੀ ਜਾਂ ਨੀਵੀਂ ਜਾਤ ਚ ਪੈਦਾ ਹੁੰਦਾ। ਇਹ ਸਾਰਾ ਕੁਛ ਨਾਸ਼ ਹੁੰਦਾ ਹੈ ਜਦੋਂ ਖਾਲਸਾ ਸਾਜਿਆ ਜਾਂਦਾ ਹੈ ਤੇ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ। ਤੇ ਪਾਵਰ ਜਿਹੜੀ ਹੈ
ਲੋਕਾਂ ਦੇ ਅੰਦਰੋਂ ਆਪਰੇਟ ਕਰ ਰਹੀ ਸੀ, ਉਹ ਪਾਵਰ ਨੂੰ ਉਹਦੀ ਫਾਊਂਡੇਸ਼ਨ ਤੋਂ ਹਿਲਾਤਾ, ਉਹਦੀ ਜੜ ਪੱਟਤੀ। ਗੁਰੂ ਸਾਹਿਬਾਨ ਨੇ ਜਿਸ ਤਰੀਕੇ ਨਾਲ ਸਿੱਖੀ ਲਿਆਂਦੀ, ਉਹ ਸੋਵਰਨਟੀ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਤੋਂ ਹੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਨੇ ਸਿੱਖੀ ਦਾ ਸੰਪੂਰਨ ਵਿਜ਼ਨ ਧਰਤੀ ਦੇ ਉੱਤੇ ਸਥਾਪਿਤ ਕੀਤਾ। ਉਹਦੇ ਵੱਖੋ ਵੱਖਰੇ ਪਹਿਲੂ ਆ ਜਿਹੜੇ, ਉਹ ਵੱਖੋ ਵੱਖਰੇ ਗੁਰੂ ਸਾਹਿਬਾਨ ਦੇ ਟਾਈਮ ਪੀਰੀਅਡ ਦੌਰਾਨ ਸਮੇਂ-ਸਮੇਂ ਤੇ ਪ੍ਰਗਟ ਹੋਏ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸਾਂਝੀ ਸੱਥ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ, ਜੋ ਕਿ ਡਾਕਟਰ ਪ੍ਰਭ ਸ਼ਰਨਦੀਪ ਸਿੰਘ, ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਯੂਨੀਵਰਸਿਟੀ ਆਫ ਆਕਸਫੋਰਡ ਤੋਂ ਆਪਣੀ PhD ਜਿਹੜੀ ਉਹ ਕੀਤੀ ਆ। ਨਾਲ ਦੇ ਨਾਲ ਇਹ ਐਜੂਕੇਟਰ ਨੇ, ਹਿਸਟਰੀ ਦੇ ਵੀ ਇਹ ਵਿਦਿਆਰਥੀ ਨੇ, ਸਿੱਖ ਫਲਸਫਿਆਂ ਨੂੰ ਜਿਹੜਾ ਉਹ ਐਕਸਪਲੇਨ ਕਰਦੇ ਨੇ, ਦੱਸਦੇ ਨੇ। ਇਸੇ ਦੇ ਤਹਿਤ ਇਹਨਾਂ ਦੇ ਦੁਆਰਾ ਕੁਝ ਜਿਹੜੇ ਕੋਰਸਿਸ ਆ ਉਹ ਕਰਵਾਏ ਜਾ ਰਹੇ ਆ। ਸਿੱਖ ਇਤਿਹਾਸ ਦੇ ਨਾਲ, ਸਿੱਖ ਲਿਟਰੇਚਰ ਦੇ ਨਾਲ, ਸਿੱਖ ਜਿਹੜੇ ਫਲਸਫਿਆਂ ਦੇ ਨਾਲ ਸੰਬੰਧਿਤ ਚੀਜ਼ਾਂ ਨੂੰ ਉਹ ਵਿਦਿਆਰਥੀਆਂ ਤੱਕ ਲੈ ਕੇ ਜਾ ਰਹੇ ਆ, ਤਾਂ ਜੋ ਉਹਨਾਂ ਨੂੰ ਸਮਝ ਆ ਸਕੇ, ਉਹਨਾਂ ਨੂੰ ਆਪਾਂ ਉਸ ਬਾਰੇ ਸਮਝਾ ਸਕੀਏ, ਸਿੱਖ ਫਲਸਫੇ ਦੇ ਨਾਲ ਜਿਹੜਾ ਉਹ ਜੋੜ ਸਕੀਏ। ਆਓ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ, ਤੇ ਫਿਰ ਆਪਾਂ ਗੱਲਬਾਤ ਕਰਦੇ ਹਾਂ ਜਿਹੜੇ ਇਹਨਾਂ ਦੇ ਦੁਆਰਾ ਜਿਹੜੇ ਕੋਰਸਿਸ ਆਫਰ ਕੀਤੇ ਜਾ ਰਹੇ ਆ ਉਸ ਦੇ ਬਾਰੇ। ਪ੍ਰਭ ਸ਼ਰਨਦੀਪ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰਬਾਨੀ ਰਾਜ ਕਰਨਵੀਰ ਸਿੰਘ ਜੀ, ਤੁਹਾਡੀ ਤੇ ਅਦਾਰਾ ਪੰਜਾਬੀ ਰੇਡੀਓ USA ਦੀ ਬਹੁਤ ਮਿਹਰਬਾਨੀ। ਤੁਸੀਂ ਮੈਨੂੰ ਮੌਕਾ ਦਿੱਤਾ ਹੈ ਇਹਨਾਂ ਕੋਰਸਾਂ ਬਾਰੇ ਜਾਣਕਾਰੀ ਸਾਂਝੀ ਕਰਨ ਦਾ। ਸੋ ਗੱਲਬਾਤ ਦੀ ਸ਼ੁਰੂਆਤ ਆਪਾਂ ਪ੍ਰਭ ਸ਼ਰਨਦੀਪ ਸਿੰਘ ਜੀ ਇਸੇ ਤੋਂ ਹੀ ਕਰਦੇ ਹਾਂ, ਕੋਰਸਿਸ ਵੱਲ ਨੂੰ ਵੀ ਆਉਂਦੇ ਹਾਂ। ਲੰਮੇ ਅਰਸੇ ਤੋਂ ਤੁਸੀਂ ਹਿਸਟਰੀ ਦੇ ਵਿਦਿਆਰਥੀ ਆ, ਸਿੱਖ ਫਲਸਫੇ ਦੇ ਨਾਲ ਇਸ ਦੇ ਬਾਰੇ ਜੁੜੇ ਆ, ਜੇ ਥੋੜਾ ਜਿਹਾ ਆਪਣੇ ਉਸ ਸਫ਼ਰ ਦੇ ਬਾਰੇ ਝਾਤ ਪਾਇਓ। ਹਾਂਜੀ, ਜਿਹੜੀ ਦੇਖੋ, ਜਿਹੜਾ ਸਿੱਖਾਂ ਦਾ ਇਤਿਹਾਸ ਹੈ ਉਹ ਬੜਾ ਵਿਲੱਖਣ ਰਿਹਾ। ਗੁਰੂ ਨਾਨਕ ਸਾਹਿਬ ਨੇ ਜਦੋਂ ਸਿੱਖੀ ਦਾ ਪ੍ਰਕਾਸ਼ ਕੀਤਾ, ਉਦੋਂ ਬੁਨਿਆਦੀ ਪੱਧਰ ਤੇ ਕੁਝ ਤਬਦੀਲੀਆਂ ਆਈਆਂ। ਜਿਹੜੀਆਂ ਤਬਦੀਲੀਆਂ ਸੀ ਕਿ ਮਨੁੱਖ ਕੀ ਹੈ, ਕੁਦਰਤ ਕੀ ਹੈ, ਕੁਦਰਤ ਤੇ ਕਾਦਰ ਦਾ ਕੀ ਰਿਸ਼ਤਾ ਹੈ, ਮਨੁੱਖ ਦਾ ਅਕਾਲ ਪੁਰਖ ਨਾਲ ਕੀ ਰਿਸ਼ਤਾ ਹੈ। ਇਹ ਸਾਰੀਆਂ ਗੱਲਾਂ ਬਾਰੇ ਜਿਹੜੇ ਪਹਿਲੇ ਵਿਚਾਰ ਸੀ, ਉਹਨਾਂ ਦੇ ਮੁਕਾਬਲੇ ਇੱਕ ਨਵਾਂ ਦ੍ਰਿਸ਼ਟੀਕੋਣ ਗੁਰੂ ਨਾਨਕ ਸਾਹਿਬ ਨੇ ਜਿਹੜਾ ਨਿਸ਼ਚਿਤ ਕੀਤਾ, ਜਿਹਦਾ ਅਰਥ ਸੀ ਕਿ ਹਰ ਜ਼ਰਰਾ ਜਿਹੜਾ ਧਰਤੀ ਦਾ, ਸ੍ਰਿਸ਼ਟੀ ਦਾ, ਉਹ ਦੈਵੀ ਹੈ, ਉਹਦੇ 'ਚ ਅਕਾਲ ਪੁਰਖ ਦਾ ਪ੍ਰਕਾਸ਼ ਹੈ। ਉਹਦਾ ਮਤਲਬ ਹੈ ਹਰ ਮਨੁੱਖ ਪਵਿੱਤਰ ਹੈ। ਉਹਦਾ ਮਤਲਬ ਹੈ ਕੋਈ ਉੱਚੀ ਜਾਤ ਨਹੀਂ, ਕੋਈ ਨੀਵੀਂ ਜਾਤ ਨਹੀਂ, ਕੋਈ ਊਚ ਨਹੀਂ, ਕੋਈ ਨੀਚ ਨਹੀਂ। ਉਹਦਾ ਮਤਲਬ ਹੈ ਲੋਕਾਂ ਦਾ ਸਪਿਰਿਚੁਅਲ ਤੇ ਟੈਂਪੋਰਲ ਪੋਟੈਂਸ਼ੀਅਲ ਇੱਕੋ ਜਿਹਾ। ਬ੍ਰਾਹਮਣਵਾਦ ਨੇ ਲੋਕਾਂ ਦੇ ਸਪਿਰਿਚੁਅਲ ਤੇ ਟੈਂਪੋਰਲ ਪੋਟੈਂਸ਼ੀਅਲ ਤੇ ਰੋਕਾਂ ਲਾਈਆਂ। ਆਹ ਬੰਦਾ ਚਮੜੇ ਦਾ ਕੰਮ ਕਰੂਗਾ, ਆਹ ਬੰਦਾ ਸਫਾਈ ਦਾ ਕੰਮ ਕਰੂਗਾ, ਇਹ ਪ੍ਰਬੰਧ ਚਲਾਊਗਾ, ਬ੍ਰਾਹਮਣ ਇੰਟੈਲੈਕਚੁਅਲ ਹੋਊਗਾ, ਵੈਸ਼ ਟ੍ਰੇਡ ਕਰਨਗੇ। ਗੁਰੂ ਨਾਨਕ ਸਾਹਿਬ ਨੇ ਕਿਹਾ ਹਰ ਬੰਦੇ 'ਚ ਇੱਕੋ ਅਕਾਲ ਪੁਰਖ ਦੀ ਜੋਤ ਹੈ। ਹਰ ਬੰਦੇ ਨੂੰ ਐਜੂਕੇਸ਼ਨ ਰਾਹੀਂ, ਹੋਰ ਤਰੀਕਿਆਂ ਰਾਹੀਂ ਜਿਹੜੀਆਂ ਅਪਰਚੂਨਿਟੀਜ਼ ਹੈ, ਉਹ ਬਰਾਬਰ ਐਕਸਪਲੋਰ ਕਰਨ ਦਾ ਹੱਕ ਹੈ। ਤੇ ਹਰ ਬੰਦਾ, ਹਰ ਇਸਤਰੀ ਮਰਦ, ਹਰ ਇਨਸਾਨ ਬ੍ਰਹਮ ਗਿਆਨੀ ਬਣ ਸਕਦਾ, ਅਕਾਲ ਪੁਰਖ 'ਚ ਅਭੇਦ ਹੋ ਸਕਦਾ। ਇਹਦੇ ਵਿੱਚੋਂ ਸਿੱਖ ਹਿਸਟਰੀ ਪੈਦਾ ਹੋਈ। ਆਮ ਲੋਕ ਜਿਹੜੇ ਸੀ, ਉਹਨਾਂ ਦੇ ਅੰਦਰ ਸਿੱਖੀ ਨੇ ਗੌਰਵ ਦਾ ਅਹਿਸਾਸ ਭਰਿਆ। ਜਦੋਂ 10ਵੇਂ ਪਾਤਸ਼ਾਹ ਨੇ ਅੰਮ੍ਰਿਤ ਛਕਾਇਆ ਤੇ 10ਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਖਾਲਸਾ ਬਣਾਇਆ। ਖਾਲਸੇ ਦਾ ਅਰਥ ਲੋਕ ਸ਼ੁੱਧ ਕਰਦੇ ਆ, ਪਰ ਖਾਲਸੇ ਦਾ ਅਰਥ ਸ਼ੁੱਧ ਨਹੀਂ ਹੁੰਦਾ। ਖਾਲਸੇ ਦਾ ਅਰਥ ਹੁੰਦਾ ਹੈ ਉਹ ਲੋਕਲ ਰੂਲਰ ਜਿਹੜਾ ਸਥਾਨਕ ਰਾਜਿਆਂ ਨੂੰ ਟੈਕਸ ਨਹੀਂ ਦਿੰਦਾ, ਜਿਹੜਾ ਸਿੱਧਾ ਬਾਦਸ਼ਾਹ ਨੂੰ ਟੈਕਸ ਦਿੰਦਾ, ਜਿਹਦੇ ਸਥਾਨਕ ਰਾਜਿਆਂ ਦੀ ਕੋਈ ਅਧੀਨਗੀ ਨਹੀਂ। ਸੋ ਜਿਹੜਾ ਬਾਦਸ਼ਾਹ ਸਿੱਖੀ 'ਚ, ਉਹ ਹੈਗਾ ਅਕਾਲ ਪੁਰਖ। ਜਿਹੜਾ ਮਤਲਬ ਕਹੂ ਹਰ ਸਮਾਨ ਨਹੀਂ ਰਾਜਾ, ਇਹ ਗੁਰਬਾਣੀ ਦਾ ਫਰਮਾਨ ਹੈ।
ਸੋ ਜਿਹੜਾ ਖਾਲਸਾ ਹੈ ਉਹ ਅਕਾਲ ਪੁਰਖ ਦੀ ਸੱਤਾ ਦੇ ਥੱਲੇ ਇੱਕ ਸੋਵਰਨ ਇੰਡੀਵਿਜੂਅਲ ਹੈ। ਇੱਕ ਮਨੁੱਖ ਨੂੰ ਜਿਹੜੀ ਸੋਵਰਨਟੀ ਬਖਸ਼ੀ 10ਵੇਂ ਪਾਤਸ਼ਾਹ ਨੇ, ਉਹਦੇ ਉਸ ਅਹਿਸਾਸ ਦੇ ਵਿੱਚੋਂ ਸਿੱਖ ਇਤਿਹਾਸ ਪੈਦਾ ਹੋਇਆ, ਜਿਹੜੀ ਦਇਆ, ਨਿਰਮਲਤਾ, ਸਚਾਈ ਤੇ ਨਿਆਂ ਦਾ ਭਾਵ ਗੁਰੂ ਸਾਹਿਬਾਨ ਨੇ ਗੁਰਬਾਣੀ ਰਾਹੀਂ, ਆਪਣੇ ਅਮਲਾਂ ਰਾਹੀਂ ਸਿੱਖਾਂ ਦੇ ਹਿਰਦੇ ਦੇ ਵਿੱਚ ਪਾਇਆ। ਉਹਦੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਅੰਦਰ ਇਹ ਭਾਵਨਾ ਜਾਗੀ ਕਿ ਜਗੀਰਦਾਰਾਂ ਕੋਲੇ ਜ਼ਮੀਨਾਂ ਦੀ ਮਾਲਕੀ ਦਾ ਕੋਈ ਹੱਕ ਨਹੀਂ, ਜ਼ਮੀਨਾਂ ਦੀ ਮਾਲਕੀ ਦਾ ਹੱਕ ਮੁਜ਼ਾਰਿਆਂ ਕੋਲੇ ਹੋਣਾ ਚਾਹੀਦਾ। ਜਿਹੜੇ ਰੈਵੋਲੂਸ਼ਨ ਆਇਆ, ਰੈਵੋਲੂਸ਼ਨਰੀ ਸ਼ਿਫਟ ਆਈ, ਪਰ ਕੁਐਸਚਨ ਹੈ ਰੈਵੋਲੂਸ਼ਨ ਆਇਆ ਕਿੱਥੋਂ? ਕਿਸੇ ਵਿਚਾਰਧਾਰਾ ਚੋਂ ਨਹੀਂ, ਬੰਦਿਆਂ ਦੇ ਅੰਦਰਲੀ ਸਪਿਰਿਚੁਅਲ ਟਰਾਂਸਫਾਰਮੇਸ਼ਨ ਦੇ ਵਿੱਚੋਂ ਰੈਵੋਲੂਸ਼ਨ ਆਇਆ। ਸੋ ਇਤਿਹਾਸ ਦੀ ਬੁਨਿਆਦ ਇਹ ਹੈ ਕਿ ਗੁਰਬਾਣੀ ਨੇ ਬੰਦੇ ਨੂੰ ਅੰਦਰੋਂ ਟਰਾਂਸਫਾਰਮ ਕੀਤਾ। ਅੰਦਰੋਂ ਟਰਾਂਸਫਾਰਮ ਸਿੱਖਾਂ ਦੀ ਸੰਗਤ ਬਣੀ, ਉਹ ਸੰਗਤ ਨੂੰ ਗੁਰੂ ਨੇ ਖਾਲਸਾ ਬਣਾਇਆ। ਗੁਰ ਸੰਗਤ ਕੀਨੀ ਖਾਲਸਾ, ਗੁਰੂ ਦੀ ਸੰਗਤ ਨੂੰ ਇੱਕ ਸੋਵਰਨ ਜਿਹੜੀ ਨੇਸ਼ਨ ਹੈ ਉਹਦਾ ਰੂਪ ਦਿੱਤਾ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਤੇ ਉਸ ਅਹਿਸਾਸ ਦੇ ਵਿੱਚੋਂ, ਉਸ ਗੌਰਵ ਦੇ ਵਿੱਚੋਂ, ਉਸ ਅੰਦਰਲੀ ਸਪਿਰਿਚੁਅਲ ਟਰਾਂਸਫਾਰਮੇਸ਼ਨ ਦੇ ਵਿੱਚੋਂ ਜਿਹੜੀ ਸਿੱਖ ਹਿਸਟਰੀ ਹੈ ਉਹ ਹੋਂਦ ਦੇ ਵਿੱਚ ਆਈ। ਸੋ ਜਦੋਂ ਆਪਾਂ ਇਤਿਹਾਸ ਪੜ੍ਹਨਾ ਹੈ, ਇਤਿਹਾਸ ਨੂੰ ਸਮਝਣ ਦਾ ਇਹ ਕੰਟੈਕਸਟ ਹੈ। ਪ੍ਰੋਫੈਸਰ ਪੂਰਨ ਸਿੰਘ ਲਿਖਦੇ ਆ, ਲੋਕ ਇਤਿਹਾਸ ਬਾਰੇ ਗੱਲ ਕਰਦੇ ਆ, ਲਿਖਦੇ ਆ, ਤੇ ਉਹ ਘਟਨਾਵਾਂ ਦੇ ਵੇਰਵੇ ਦੇਈ ਜਾਂਦੇ ਆ। ਸਿੱਖ ਇਤਿਹਾਸ ਘਟਨਾਵਾਂ ਦਾ ਵੇਰਵਾ ਨਹੀਂ, ਸਿੱਖ ਇਤਿਹਾਸ ਜਿਹੜੀ ਬੰਦੇ ਦੇ ਆਤਮਾ ਦੇ ਅੰਦਰ ਤਬਦੀਲੀਆਂ ਆਈਆਂ, ਇਹ ਉਹਦਾ ਇਤਿਹਾਸ ਹੈ। ਸੋ 18ਵੀਂ ਸਦੀ ਦਾ ਇਤਿਹਾਸ ਹੈ ਜਿਹੜਾ, ਉਹ ਜਿਹੜੀ ਸਿੱਖਾਂ ਦੀ ਆਤਮਕ ਕਮਾਈ ਦੀ ਜਿਹੜੀ ਉੱਚਤਾ ਹੈ ਉਹ ਇਤਿਹਾਸਕ ਘਟਨਾਵਾਂ ਦੇ ਰਾਹੀਂ ਪ੍ਰਗਟ ਹੁੰਦੀ ਹੈ। ਮਾਵਾਂ ਬੈਠੀਆਂ ਨਿੱਕੇ ਨਿੱਕੇ ਬਾਲਾਂ ਦੇ ਟੁਕੜੇ ਕਰਕੇ ਉਹਨਾਂ ਦੇ ਝੋਲੀਆਂ ਪਾਏ ਜਾ ਰਹੇ ਆ। ਮਾਵਾਂ ਬੱਚਿਆਂ ਦੀ ਬੱਚਿਆਂ ਨੂੰ ਕੋਹ ਕੇ ਮਾਰਨਾ ਵੀ ਵੇਖ ਲੈਂਦੀਆਂ, ਆਪ ਵੀ ਸ਼ਹੀਦੀ ਪਾ ਲੈਂਦੀਆਂ, ਪਰ ਸਿੱਖੀ ਨਹੀਂ ਛੱਡਦੀਆਂ। ਮਾਵਾਂ ਕਨਵਰਟ ਨਹੀਂ ਹੁੰਦੀਆਂ। ਇਹ ਜਿਹੜੀ ਇਸ ਪੱਧਰ ਦੀ ਆਤਮਿਕ ਉੱਚਤਾ ਹੈ, ਇਸ ਪੱਧਰ ਦਾ ਬਲਵਾਨ ਮਨ ਆਮ ਲੋਕਾਂ ਦਾ ਪੈਦਾ ਹੋਇਆ, ਆਮ ਕਿਰਤ ਕਰਕੇ ਰੋਟੀ ਖਾਣ ਵਾਲੇ ਲੋਕਾਂ ਦਾ। ਤੇ ਆਮ ਕਿਰਤ ਕਰਕੇ ਰੋਟੀ ਖਾਣ ਵਾਲੇ ਲੋਕਾਂ ਨੇ ਇੱਕ ਵੱਡੀ ਮੁਗਲ ਸਲਤਨਤ ਨੂੰ ਤਬਾਹ ਕੀਤਾ। ਅਫਗਾਨਾਂ ਦੇ ਜਿਹੜੇ ਹਮਲੇ ਸੀ ਉਹਨਾਂ ਦਾ ਮੂੰਹ ਮੋੜਿਆ, ਤੇ ਉੱਥੇ ਜਿਹੜੀ ਖਾਲਸੇ ਦੀ ਸੋਵਰਨਟੀ ਹੈ ਉਹ ਸਥਾਪਿਤ ਕੀਤੀ। ਸੋ ਇਹ ਬੁਨਿਆਦੀ ਕੰਟੈਕਸਟ ਹੈ ਜਿਹਨੂੰ ਜਿਹੜੇ ਬਹੁਤੇ ਗੈਰ ਸਿੱਖ ਇਤਿਹਾਸਕਾਰ ਹੈ ਉਹ ਮਿਸ ਕਰਦੇ ਆ। ਤੇ ਇਹ ਜਿਹੜਾ ਕੋਰਸ ਹੈ ਦ ਸਿਕਸ ਇਨ ਦ 18th ਸੈਂਚੁਰੀ, ਇਹਦੇ ਦੋ ਧਰਾਤਲ ਹੋਣੇ ਆ। ਪਹਿਲਾ ਧਰਾਤਲ ਹੈ ਕਿ ਇਤਿਹਾਸਕ ਘਟਨਾਵਾਂ ਦੇ ਜਿਹੜੇ ਵੇਰਵੇ ਹੋਰ ਇਤਿਹਾਸਕਾਰਾਂ ਨੇ ਦਿੱਤੇ, ਉਹ ਵੇਰਵੇ ਸਹੀ ਕਿਵੇਂ ਨੇ। ਠੀਕ ਹੈ, ਓਕੇ। ਪਹਿਲਾ। ਦੂਜਾ ਇਹ ਹੈ ਵੀ ਜਿਹੜੀਆਂ ਇਤਿਹਾਸਕ ਘਟਨਾਵਾਂ ਉਹ ਸਿਗਨੀਫਾਈ ਕੀ ਕਰਦੀਆਂ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਹਰਜੋਤ ਬਰਾਏ ਨੇ 1994 ਦੇ ਵਿੱਚ ਕਿਤਾਬ ਲਿਖੀ, ਕੰਸਟਰਕਸ਼ਨ ਆਫ ਰਿਲੀਜੀਅਸ ਬਾਉਂਡਰੀਜ਼। ਠੀਕ ਹੈ। ਉਸ ਕਿਤਾਬ ਦੇ ਵਿੱਚ ਹਰਜੋਤ ਬਰਾਏ ਨੇ ਕਿਹਾ ਕਿ ਜਿਹੜੀਆਂ ਸਿੱਖਾਂ, ਮੁਸਲਮਾਨਾਂ, ਹਿੰਦੂਆਂ ਦੇ ਵਿੱਚ ਰਿਲੀਜੀਅਸ ਬਾਉਂਡਰੀਜ਼ ਹੈ, ਇਹ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਹੋਂਦ ਦੇ ਵਿੱਚ ਆਈਆਂ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਕੋਈ ਰਿਲੀਜੀਅਸ ਬਾਉਂਡਰੀ ਨਹੀਂ ਸੀਗੀਆਂ। ਉਹੀ ਲੋਕ ਦੇਵੀ ਦੇ ਜਾਂਦੇ ਸੀ, ਉਹੀ ਸੂਫੀ ਫਕੀਰਾਂ ਦੇ ਜਾਂਦੇ ਸੀ, ਉਹੀ ਗੁਰਦੁਆਰੇ। ਠੀਕ ਹੈ। ਹੁਣ ਇਹ ਉਹਨੇ ਕਿਤਾਬ ਲਿਖਤੀ। ਹੁਣ ਕੁਐਸਚਨ ਹੈ ਕਿ 1716 ਤੋਂ ਬਾਅਦ ਦਿੱਲੀ ਦੀ ਹਕੂਮਤ ਨੇ ਪੰਜਾਬ ਦੇ ਗਵਰਨਰ ਅਬਦੁਲ ਸਮਦ ਖਾਨ ਨੂੰ ਹੁਕਮ ਚਾੜਿਆ ਕਿ ਸਿੱਖਾਂ ਦਾ ਖੁਰਾ ਖੋਜ ਮਿਟਾ ਦਿਓ। ਸਿੱਖਾਂ ਦੀ ਨਸਲਕੁਸ਼ੀ ਸ਼ੁਰੂ ਹੋ ਗਈ, ਜਿਹੜੀ ਜਿਵੇਂ ਅਗਲੇ ਕਈ ਦਹਾਕਿਆਂ ਤੱਕ ਚੱਲਦੀ ਰਹੀ। ਅਬਦੁਲ ਸਮਦ ਖਾਨ ਆਇਆ, ਫਿਰ ਮੀਰ ਮੰਨੂ ਆਇਆ, ਆਉਂਦੇ ਜਾਂਦੇ ਰਹੇ। ਉਸ ਦੌਰਾਨ ਜਿੰਨੇ ਸਿੱਖਾਂ ਤੇ ਜ਼ੁਲਮ ਹੋਏ, ਤੇ ਉਹਦੇ ਬਾਵਜੂਦ ਉਹ ਕਹਿੰਦੇ ਤੇਰੇ ਕੋਲ ਦੋ ਆਪਸ਼ਨ ਆ, ਇਸਲਾਮ ਤੇ ਡੈਥ। ਮੁਸਲਮਾਨ ਬਣ ਜਾ, ਤੇਰੀ ਜਾਨ ਬਖਸ਼ ਦਿਆਂਗੇ, ਸਿੱਖ ਰਹੇਗਾ ਮਾਰਿਆ ਜਾਏਗਾ। ਉਹ ਮੌਤ ਕਬੂਲ ਕਰ ਰਹੇ ਆ। ਜੇ ਰਿਲੀਜੀਅਸ ਬਾਉਂਡਰੀਜ਼ ਹੈ ਨਹੀਂ, ਪੂਰੀ ਦੀ ਪੂਰੀ 18ਵੀਂ ਸਦੀ ਸਿੱਖ ਕੱਟ ਕੇ ਕਾਹਦੇ ਲਈ ਮਰੀ ਗਏ। ਮੰਨ ਲਓ ਆਪਾਂ ਇਹ ਕਹਿੰਦੇ ਆ ਵੀ ਖਾਲਸਾ ਲੜਦਾ ਸੀ,
ਖਾਲਸਾ ਸਿੱਖਾਂ ਦਾ ਇੱਕ ਛੋਟਾ ਹਿੱਸਾ ਸੀ। ਹੂੰ ਖਾਲਸਾ ਜੰਗਲਾਂ 'ਚ ਪਹਾੜਾਂ ਦੇ ਵਿੱਚੋਂ ਗੁਰੀਲਾ ਲੜਾਈ ਦੇ ਰਿਹਾ ਸੀ। ਜੰਗਲਾਂ ਤੇ ਪਹਾੜਾਂ ਦੇ ਵਿੱਚ ਲੜ ਰਹੇ ਲੋਕ ਬਿਨਾਂ ਸਪਲਾਈ ਲਾਈਨ ਤੋਂ ਕਿਵੇਂ ਸਰਵਾਈਵ ਕਰਨਗੇ? ਸਹੀ ਗੱਲ। ਜੇ ਉਹਨਾਂ ਨੂੰ ਕੱਪੜੇ, ਫੂਡ, ਹਥਿਆਰ ਕੋਈ ਸਪਲਾਈ ਨਹੀਂ ਕਰੂਗਾ, ਜੇ ਉਹਨਾਂ ਨੂੰ ਨਵੀਂ ਰਿਕਰੂਟਮੈਂਟ ਨਹੀਂ ਮਿਲੂਗੀ, ਉਹ ਕਿਵੇਂ ਲੜਨਗੇ? ਉਹ ਸਾਰੀ ਦੀ ਸਾਰੀ ਕਮਿਊਨਿਟੀ ਦੀ ਪਾਰਟਿਸਿਪੇਸ਼ਨ ਸੀ ਉਹਦੇ ਵਿੱਚ। ਬਿਲਕੁਲ। ਨਾਲੇ ਉਹ ਇਕੱਲੇ ਜੰਗਲਾਂ 'ਚ ਥੋੜ੍ਹਾ ਬੈਠੇ ਰਹਿੰਦੇ ਸੀ, ਉਹ ਮੈਦਾਨਾਂ 'ਚ ਆਉਂਦੇ ਸੀ, ਮੈਦਾਨਾਂ ਦੇ ਵਿੱਚ ਜਾ ਕੇ ਲੜਦੇ ਸੀ, ਹਮਲੇ ਕਰਦੇ ਸੀ। ਉੱਥੇ ਲੋਕਾਂ ਦੀ ਅਸਿਸਟੈਂਸ, ਪਿੰਡਾਂ 'ਚ ਰਹਿਣ ਵਾਲੇ, ਸ਼ਹਿਰਾਂ 'ਚ ਰਹਿਣ ਵਾਲੇ ਸਿੱਖਾਂ ਦੀ ਅਸਿਸਟੈਂਸ ਉਹਨਾਂ ਨੂੰ ਚਾਹੀਦੀ ਸੀ, ਉਹ ਵਰਤਦੇ ਸੀ। ਸੋ ਪੂਰੀ ਦੀ ਪੂਰੀ ਸਿੱਖ ਕੌਮ ਨੇ ਪੂਰੀ 18ਵੀਂ ਸਦੀ 'ਚ ਜਿਹੜੀ ਰੈਜ਼ਿਸਟੈਂਸ ਵਿਖਾਈ, ਉਹ ਰੈਜ਼ਿਸਟੈਂਸ ਇਸ ਗੱਲ ਦੀ ਇਤਿਹਾਸਕ ਗਵਾਹੀ ਹੈ ਕਿ ਸਿੱਖਾਂ ਦੇ ਵਿੱਚ ਇੱਕ ਸਾਂਝਾ ਕੌਮੀ ਜਜ਼ਬਾ ਸੀ। ਬਿਲਕੁਲ। ਉਹ ਇੱਕ ਕੌਮ ਦੇ ਤੌਰ ਤੇ ਵਿਚਰ ਰਹੇ ਸੀ, ਤੇ ਇਹ ਗੱਲ ਹੋ ਨਹੀਂ ਸਕਦੀ ਜੇ ਰਿਲੀਜੀਅਸ ਬਾਉਂਡਰੀਜ਼ ਵੈਲ ਡਿਫਾਈਨਡ ਨਾ ਹੋਣ। ਉਹ ਇਤਿਹਾਸ ਦੇ ਉੱਤੇ ਜਿਹੜੀ ਬਰੀਕੀ ਨਾਲ ਨਜ਼ਰਸਾਨੀ ਕਰਨੀ, ਇਤਿਹਾਸ ਨੂੰ ਨੇੜਿਓਂ ਵੇਖਣਾ, ਉਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਹੋਰ ਇਹ ਜਿਹੜੇ ਇੰਟਰਪ੍ਰੀਟੇਸ਼ਨ ਦੇ ਮਸਲੇ ਆ, ਉਹ ਬਹੁਤ ਸਾਰੇ ਹੱਲ ਹੋ ਜਾਂਦੇ ਆ। ਹੁਣ ਜਿਹੜੇ ਇਤਿਹਾਸਕਾਰ ਸਿੱਖੀ ਦਾ ਇਤਿਹਾਸ ਲਿਖਦੇ ਆ, ਉਹ ਕੀ ਕਰਦੇ ਆ? ਕੁਝ ਸਰੋਤ ਅੱਖੋਂ ਪਰੋਖੇ ਕਰ ਦਿੰਦੇ ਆ, ਕੁਝ ਹੋਰ ਸਰੋਤ ਜਿਹੜੇ ਆ ਨਗੂਣੇ ਹੁੰਦੇ ਆ, ਉਹਨਾਂ ਨੂੰ ਹਾਈਲਾਈਟ ਕਰ ਦਿੰਦੇ ਆ, ਉਹਨਾਂ ਦੀ ਵਿੱਚ ਇੰਟਰਪ੍ਰੀਟੇਸ਼ਨ ਦਾ ਮਸਲਾ ਆ ਜਾਂਦਾ। ਸੋ ਆਪਣੇ ਪ੍ਰੋਪੇਗੈਂਡੇ ਦੇ ਹਿਸਾਬ ਨਾਲ ਗਾਂ ਤੋੜ ਦਿੰਦੇ ਗੱਲ ਨੂੰ। ਇਸ ਕੋਰਸ ਦੇ ਵਿੱਚ ਆਪਾਂ ਓਰੀਜਨਲ ਸੋਰਸਸ ਡਿਸਕਸ ਕਰਨੇ ਆ ਸਟੂਡੈਂਟਸ ਨਾਲ। ਠੀਕ ਹੈ। ਜੇ ਮੈਕਲਾਉਡ ਨੇ ਹਿਸਟਰੀ ਲਿਖੀ, ਉਹਦੇ ਚ ਕੀ ਉਹਨੇ ਇਗਨੋਰ ਕੀਤਾ, ਹਰਜੋਤ ਬਰਾਏ ਨੇ ਕੀ ਇਗਨੋਰ ਕੀਤਾ, ਪੂਰਨਿਮਾ ਧਵਨ ਕੀ ਕਰ ਰਹੀ ਹੈ, ਹਰੀ ਰਾਮ ਗੁਪਤੇ ਨੇ ਕੀ ਕੀਤਾ। ਸੋ ਇੱਕ ਲੰਮੀ ਲਿਸਟ ਹੈ, ਫੈਨਕ ਹੈ, ਮਤਲਬ ਹੋਰ ਬਹੁਤ ਸਾਰੇ ਜਿਹੜੇ ਉਸ ਪੀਰੀਅਡ ਦੇ ਉੱਤੇ ਹਿੰਦੂ ਤੇ ਜਿਹੜੇ ਗੋਰੇ ਇਤਿਹਾਸਕਾਰ ਹੈ, ਉਹਨਾਂ ਨੇ ਲਿਖਿਆ। ਉਹਦੇ ਬਾਰੇ ਮਤਲਬ ਸਿੱਖ ਇਤਿਹਾਸਕਾਰਾਂ ਦੀ ਖੋਜ ਵੀ ਬੜੀ ਕਮਾਲ ਹੈ, ਪਰ ਆਪਾਂ ਸਿੱਖ ਇਤਿਹਾਸਕਾਰਾਂ ਦੀ ਖੋਜ ਨੂੰ ਵੀ ਜਿਵੇਂ ਆਲੋਚਨਾਤਮਕ ਵਿਸ਼ਲੇਸ਼ਣ ਦੇ ਵਿੱਚ ਲਿਆ ਕੇ ਉਹਨੂੰ ਮਤਲਬ ਨਵੇਂ ਸਿਰਿਓਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਬੜੀਆਂ ਇੰਪੋਰਟੈਂਟ ਪ੍ਰੋਫੈਸਰ ਰਣਦੀਪ ਸਿੰਘ ਜੀ, ਤੁਸੀਂ ਇਹ ਜਿਹੜੀਆਂ ਗੱਲਾਂ ਆ ਇਹ ਦੱਸ ਰਹੇ ਆ। ਇਸ ਕੋਰਸ ਦੀ ਡੂੰਘਾਈ ਦੇ ਵਿੱਚ ਆਪਾਂ ਹੋਰ ਗੱਲ ਕਰਦੇ, ਪਰ ਉਸ ਤੋਂ ਪਹਿਲਾਂ ਥੋੜਾ ਜਿਹਾ ਦੱਸ ਦਿਓ ਕਿਸ ਦਿਨ ਤੋਂ ਇਹ ਕੋਰਸ ਸ਼ੁਰੂ ਹੋਣਾ ਆ, ਕਿੱਥੇ ਇਹ ਕੋਰਸ ਲਿਆ ਜਾ ਸਕਦਾ ਆ, ਥੋੜੀ ਜਿਹੀ ਜਾਣਕਾਰੀ ਸਾਡੇ ਸਰੋਤਿਆਂ ਦਰਸ਼ਕਾਂ ਦੇ ਨਾਲ ਸਾਂਝ ਪਾ ਦਿਓ। ਇਹ ਕੋਰਸ ਆਨਲਾਈਨ ਹੁੰਦੇ ਆ ਜੀ। ਠੀਕ ਹੈ। ਸਾਡੀ ਵੈਬਸਾਈਟ ਦਾ ਨਾਮ ਹੈਗਾ vancouverinstitute.net, ਤੇ ਮਤਲਬ ਜੇ ਮੇਰੇ ਨਾਂ ਤੇ ਤੁਸੀਂ ਸਰਚ ਕਰਦੇ ਆ, ਮੇਰਾ ਸੋਸ਼ਲ ਮੀਡੀਆ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ, ਉਹਦੇ ਤੇ ਵੀ ਮਤਲਬ ਇਹ ਸਾਰੇ ਕੋਰਸਾਂ ਦੇ ਤੇ ਸੰਸਥਾ ਦੇ ਲਿੰਕ ਹੈਗੇ ਆ। ਪਰ ਜੇ ਸੰਸਥਾ ਤੇ ਸਿੱਧਾ ਜਾਣਾ, vancouverinstitute.net, ਜਿਹੜਾ the 6th in the 18th century ਕੋਰਸ ਹੈ, ਇਹ ਸੈਟਰਡੇ 4th ਮਈ ਤੋਂ ਸ਼ੁਰੂ ਹੋਣਾ। ਠੀਕ ਹੈ। ਤੇ ਇਹ ਹੋਇਆ ਕਰੂਗਾ ਬਾਅਦ ਦੁਪਹਿਰ 1 ਵਜੇ ਤੋਂ 1 PM to 4 PM ਪੈਸੀਫਿਕ ਟਾਈਮ। ਠੀਕ ਹੈ। ਇਹ ਕੋਰਸ ਜਿਹੜਾ ਹੈ ਇਹ ਸਾਰਾ ਇੰਗਲਿਸ਼ ਲੈਂਗੁਏਜ ਚ ਹੋਣਾ। ਓਕੇ, ਇਨ ਇੰਗਲਿਸ਼ ਹੈ। ਠੀਕ ਹੈ। ਸਾਰੇ ਲੈਕਚਰ ਇੰਗਲਿਸ਼ ਲੈਂਗੁਏਜ ਚ ਹੋਣੇ ਆ। ਡਿਸਕਸ਼ਨ ਦੇ ਵਿੱਚ ਅਸੀਂ ਕੁਐਸਚਨ ਜਿਹੜੇ ਆ ਉਹ ਪੰਜਾਬੀ ਚ ਵੀ ਅਲਾਉ ਕਰਦੇ ਆ, ਪਰ ਮੁੱਖ ਤੌਰ ਤੇ ਜਿਹੜਾ ਇਹ ਕੋਰਸ ਹੈ ਸਾਰਾ ਇੰਗਲਿਸ਼ ਚ ਆ। ਇਹਦਾ ਕੋਈ ਪ੍ਰਾਈਸ ਵਗੈਰਾ ਜਾਂ ਕਿੱਦਾਂ ਰਜਿਸਟਰ, ਫਿਰ ਉਹ ਵੈਬਸਾਈਟ ਦੇ ਉੱਤੇ ਜਾ ਕੇ ਹੀ ਆ? ਇਹਦੀ ਜਦੋਂ ਤੁਸੀਂ ਕੋਰਸ ਤੇ ਕਲਿੱਕ ਕਰੋਗੇ, ਜਿਹੜੀ ਫੀਸ ਹੈ ਉਹ ਫੀਸ ਵਾਲੇ ਲਿੰਕ ਤੇ ਕੋਰਸ ਲੈ ਜਾਂਦਾ। ਠੀਕ ਹੈ ਜੀ। ਓਕੇ। ਦੂਜਾ ਕੋਰਸ ਹੈਗਾ ਸਹਿਜੇ ਰਚੋ ਖਾਲਸਾ, ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੀ ਜਿਹੜੀ ਫਲਸਫਾਨਾ ਕਿਤਾਬ, ਉਹ ਕੋਰਸ ਸ਼ੁਰੂ ਹੋ ਰਿਹਾ 29 ਅਪ੍ਰੈਲ ਤੋਂ। ਠੀਕ ਹੈ। ਸੋਮਵਾਰ ਸ਼ਾਮ 5 ਵਜੇ ਤੋਂ ਸ਼ਾਮ 8 ਵਜੇ, 5 PM to 8 PM ਪੈਸੀਫਿਕ ਟਾਈਮ। ਠੀਕ ਹੈ। ਇਹ ਕੋਰਸ ਜਿਹੜਾ ਹੈ ਇਹ ਪੰਜਾਬੀ ਚ ਹੋਣਾ। ਇਹ ਪੰਜਾਬੀ ਚ ਹੋਣਾ। ਇਹ ਪੰਜਾਬੀ ਚ ਹੋਣਾ। ਇਹ ਕਿੰਨੇ ਚਿਰ ਦਾ ਕੋਰਸ ਆ ਪ੍ਰੋਫੈਸਰ ਰਣਦੀਪ ਸਿੰਘ ਜੀ? ਇਹ 13 ਹਫ਼ਤੇ ਦਾ ਇੱਕ ਕੋਰਸ ਹੈ ਜੀ। ਠੀਕ ਹੈ। ਹਰ ਹਫ਼ਤੇ ਇੱਕ ਕਲਾਸ ਹੋਣੀ ਹੈ ਤੇ 3 ਘੰਟੇ ਦੀ ਇੱਕ ਕਲਾਸ ਹੋਣੀ ਹੈ। ਠੀਕ ਹੈ ਜੀ। ਪਰ ਅਸੀਂ ਜਿਵੇਂ ਜਿਹੜੇ ਵਿਦਿਆਰਥੀ ਹੈ ਜੋ ਕੁਐਸਚਨ ਜਾਂ ਕਮੈਂਟ ਕਰਦੇ ਆ ਤੇ ਡਿਸਕਸ਼ਨ ਤੇ ਲਿਮਿਟ ਨਹੀਂ ਲਾਉਂਦੇ।
ਪਿਛਲੇ ਸਮੈਸਟਰਾਂ 'ਚ ਜਿਹੜੀਆਂ ਸਾਡੀਆਂ ਕਲਾਸਿਸ ਹੈ ਉਹ 3.5 ਘੰਟੇ ਤਾਂ ਆਮ ਹੀ ਹੁੰਦੀਆਂ ਸੀ, ਪਰ ਕਦੇ-ਕਦੇ ਜਿਹੜਾ ਸੈਸ਼ਨ ਹੈ ਉਹ 5-5.5 ਘੰਟੇ ਤੱਕ ਵੀ ਚਲਿਆ ਜਾਂਦਾ। ਠੀਕ ਹੈ, ਅਸੀਂ ਜਿਹੜਾ ਮਤਲਬ ਜਿਹੜੀ ਪ੍ਰੈਜੈਂਟੇਸ਼ਨ ਤੋਂ ਬਾਅਦ ਜਿੰਨੀ ਵੀ ਡਿਸਕਸ਼ਨ ਹੁੰਦੀ ਹੈ ਉਹ ਡਿਸਕਸ਼ਨ ਨੂੰ ਐਨਕਰੇਜ ਕਰਨਾ ਮਤਲਬ ਜ਼ਰੂਰੀ ਸਮਝਦੇ ਆ। ਬਿਲਕੁਲ ਜੀ। ਸੋ ਹਾਂਜੀ, ਉਹ ਮੇਨ ਮਕਸਦ ਇਹ ਆ ਵੀ ਜਿੰਨੇ ਜ਼ਿਆਦਾ ਕੁਐਸਚਨ ਹੋਣਗੇ ਉਨੇ ਜ਼ਿਆਦਾ ਆਨਸਰ ਨਿਕਲਣਗੇ। ਕੋਰਸਿਸ ਦੇ ਵਿੱਚ ਡੂੰਘਾਈ ਦੇ ਵਿੱਚ ਜਾਣਾ ਆ, ਜਿੱਦਾਂ ਦੇ ਕੁਐਸਚਨਸ ਹੋਣਗੇ ਤਾਂ ਫਿਰ ਜਿੰਨਾ ਵਿਦਿਆਰਥੀ ਸਿੱਖੂਗਾ, ਜਿੰਨਾ ਜ਼ਿਆਦਾ ਕੁਐਸਚਨ ਕਰੂਗਾ ਉਸ ਦੇ ਵਿੱਚ ਉਨਾ ਹੀ ਜਿਹੜਾ ਉਹ ਬੈਟਰ ਆ, ਕਿਉਂਕਿ ਇਵੈਂਚੁਅਲੀ ਡਿਸਕਸ਼ਨ ਆਪਾਂ ਚਾਹੁੰਦੇ ਆ ਵੀ ਇਦਾਂ ਦੇ ਜਿਹੜੇ ਹੋਰ ਇੰਟੈਲੈਕਟਸ ਆਪਣੇ ਜਿਹੜੀ ਕਮਿਊਨਿਟੀ ਦੇ ਵਿੱਚ ਆਉਣ, ਹਿਸਟਰੀ ਨੂੰ ਪੜ੍ਹਨ ਤੇ ਹਿਸਟਰੀ 'ਚ ਕਿੱਥੇ ਕਤਾਈਆਂ ਹੈ, ਕਿੱਥੇ ਪ੍ਰੋਪੇਗੈਂਡਾ ਹੈ, ਕਿੱਥੇ ਅਸਲੀਅਤ ਆ, ਕਿੱਥੇ ਧੱਕੇ ਨਾਲ ਚੀਜ਼ਾਂ ਵਾੜੀਆਂ ਹੋਈਆਂ, ਉਦਾਂ ਦੀ ਜਿਹੜੀ ਉਹ ਪਛਾਣ ਹੋ ਸਕੇ। ਤੇ ਪ੍ਰਭਸ਼ਨਦੀਪ ਸਿੰਘ ਜੀ, 18ਵੀਂ ਸਦੀ ਦੇ ਜਿਹੜੇ ਸਿੱਖਾਂ ਨੂੰ ਲੈ ਕੇ ਆਪਾਂ ਚਰਚਾ ਬਹੁਤ ਸੁਣਦੇ ਆ, ਉਹਨਾਂ ਦੇ ਸਿਧਾਂਤਾਂ ਦੀ, ਉਹਨਾਂ ਦੇ ਫਲਸਫੇ ਦੀ, ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ ਤੁਹਾਡੇ ਕੋਰਸ, ਇਹ ਵਾਲਾ ਕੋਰਸ ਜਿਹੜਾ ਕਰਨ ਦਾ, ਕਿਉਂਕਿ ਤੁਸੀਂ ਸਟੱਡੀ ਤਾਂ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ, ਕਈ ਤਰੀਕੇ ਦੇ ਕੋਰਸ ਕੀਤੇ ਜਾ ਸਕਦੇ ਆ, ਤੁਸੀਂ ਇਹੀ ਵਾਲਾ ਕਿਉਂ ਚੁਣਿਆ? ਕੀ ਇਨਸਪੀਰੇਸ਼ਨ ਸੀ ਤੁਹਾਡੀ ਇਹ ਕੋਰਸ ਕ੍ਰੀਏਟ ਕਰਨ ਦੀ? ਜਿਹੜਾ ਸਿੱਖ ਹਿਸਟਰੀ ਵਾਲਾ ਕੋਰਸ ਹੈ ਉਹ ਦੇਖੋ, ਜਿਹੜੀ ਸਿੱਖ ਹਿਸਟਰੀ ਤੇ ਲਿਖਿਆ ਬਹੁਤ ਗਿਆ, ਜਿਹੜੀ ਮਤਲਬ ਜਿਹੜੇ ਵੈਸਟਰਨ ਐਕੈਡੈਮਿਕਸ ਹੈ, ਸਾਰਾ ਮੈਕਲਾਉਡ ਦਾ ਗਰੁੱਪ, ਉਹ ਸਾਰੇ ਬੁਨਿਆਦੀ ਤੌਰ ਤੇ ਹੈਗੇ ਹਿਸਟੋਰੀਅਨ ਹੈ। ਉਹ ਹਿਸਟਰੀ ਦੇ ਰਾਹੀਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀ ਸਿੱਖਾਂ ਦੀ ਵੱਖਰੀ ਹਸਤੀ ਉਹ ਪੰਜਾਬ ਦੀ ਧਰਤੀ ਤੇ ਕਦੇ ਹੈ ਹੀ ਨਹੀਂ ਸੀ। ਠੀਕ ਹੈ। ਵੱਖੋ ਵੱਖਰੇ ਤਰੀਕਿਆਂ ਨਾਲ, ਜਿਵੇਂ ਪੂਰਨਮਾ ਧਵਨ ਨੇ ਇਸ ਖੇਤਰ 'ਚ ਕੰਮ ਕੀਤਾ, ਖਾਲਸੇ ਨੂੰ ਮੁੱਖ ਤੌਰ ਤੇ ਨਿਸ਼ਾਨਾ ਬਣਾਇਆ। ਉਹ ਮਤਲਬ ਉਹ ਫਿਰ ਜਿਹੜੀ ਇਤਿਹਾਸ ਦੀ ਜਿਹੜੀ ਬਰੀਕ ਜਾਣਕਾਰੀ ਹੈ, ਉਹਦੇ ਨਾਲ ਉਹ ਨੁਕਤੇ ਆਪਣੇ ਆਪ ਹੀ ਸਪਸ਼ਟ ਹੋ ਜਾਂਦੇ ਆ। ਜਿਹੜੀ ਇਤਿਹਾਸ ਦੀ ਬਰੀਕ ਜਾਣਕਾਰੀ ਹੈ ਉਹ ਸਿੱਖੀ ਦੀ ਵਿਆਖਿਆ ਦੇ ਵਿੱਚ ਵੀ ਕਈ ਤਰੀਕਿਆਂ ਨਾਲ ਕੰਟਰੀਬਿਊਟ ਕਰਦੀ ਹੈ। ਇੱਕ ਤਾਂ ਇਹ ਕਾਰਨ ਹੈ। ਦੂਜਾ, ਇਤਿਹਾਸ ਨੂੰ ਸਮਝਣਾ, ਜੇ ਅਸੀਂ ਆਪਣੇ ਵਿਰਸੇ ਨਾਲ ਜੁੜਨਾ, ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖੀ ਨਾਲ ਜੋੜਨਾ, ਸਿੱਖ ਵਿਰਾਸਤ ਨਾਲ ਜੋੜਨਾ, ਇਤਿਹਾਸ ਤਾਂ ਨਜ਼ਰਅੰਦਾਜ਼ ਕੀਤਾ ਹੀ ਨਹੀਂ ਜਾ ਸਕਦਾ। ਜਿਹੜਾ 6 ਇਨ ਦਾ 18th ਸੈਂਚੁਰੀ ਹੈ ਉਹ ਪਹਿਲਾ ਕੋਰਸ ਹੈ ਹਿਸਟਰੀ। ਦੂਜਾ ਹੋਣਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ 1800 ਤੋਂ 1839। ਤੀਜਾ ਹੋਣਾ ਸਿੱਖ ਰਾਜ ਦੇ ਅਖੀਰਲੇ ਸਾਲਾਂ ਦੀ ਖਾਨਾ ਜੰਗੀ ਤੇ ਐਂਗਲੋ ਸਿੱਖ ਵਾਰਜ਼, 1840 ਤੋਂ 1849। ਚੌਥਾ ਹੋਣਾ ਬ੍ਰਿਟਿਸ਼ ਐਜੂਕੇਸ਼ਨਲ, ਐਡਮਿਨਿਸਟ੍ਰੇਟਿਵ ਤੇ ਲੈਂਗੁਏਜ ਪਾਲਿਸੀ। ਜਿਹੜੀ ਬ੍ਰਿਟਿਸ਼ ਪਾਲਿਸੀ ਮੇਕਿੰਗ ਬਣੀ ਹੈ 1850 ਤੋਂ 1860 ਤੱਕ, ਪਹਿਲੇ 10 ਸਾਲਾਂ 'ਚ, ਉਹ 10 ਸਾਲਾਂ ਤੇ ਇੱਕ ਕੋਰਸ ਹੋਣਾ। ਉਸ ਤੋਂ ਬਾਅਦ 1860 ਤੋਂ 1900 ਤੱਕ ਇੱਕ ਕੋਰਸ, 1947 ਤੋਂ 1900 ਤੋਂ 1947 ਤੱਕ ਇੱਕ ਕੋਰਸ, 1947 ਤੋਂ 1978 ਤੱਕ ਇੱਕ ਕੋਰਸ। ਠੀਕ ਹੈ। 78 ਤੋਂ ਗਾਂ ਜਿਹੜੀ ਸਾਰੀ ਮੂਵਮੈਂਟ, ਦਰਬਾਰ ਸਾਹਿਬ ਤੇ ਹਮਲਾ ਤੇ ਹੁਣ ਤੱਕ, ਉਹਦੇ ਤੇ ਇੱਕ ਕੋਰਸ। ਠੀਕ ਹੈ। ਇਹ ਜਿਹੜੀ ਸਾਰੀ ਹਿਸਟਰੀ ਜਿਹੜੀ ਕਵਰ ਕਰਨ ਦਾ ਇਹ ਉਪਰਾਲਾ ਮਹਾਰਾਜ ਦੀ ਬਖਸ਼ਿਸ਼ ਨਾਲ ਆਪਾਂ ਕਰ ਰਹੇ ਹਾਂ। ਠੀਕ ਹੈ ਜੀ। ਇਸ ਲੜੀ 'ਚ ਪਹਿਲਾ ਕੋਰਸ ਹੈ। ਠੀਕ ਹੈ। ਇਹਦੇ 'ਚ ਮਤਲਬ ਇਹ ਸਾਰੇ ਕੋਰਸ ਆ ਜਿਹੜੇ, ਇਹਨਾਂ ਦੇ 2 ਲੇਅਰਸ ਆ। ਪਹਿਲਾ, ਜਿਵੇਂ ਪਹਿਲਾਂ ਦੱਸਿਆ, ਹਿਸਟਰੀ। ਦੂਜਾ ਹਿਸਟੋਰੀਓਗ੍ਰਾਫੀ। ਹਿਸਟੋਰੀਓਗ੍ਰਾਫੀ ਆ ਵੀ ਹਿਸਟਰੀ ਬਾਰੇ ਸਾਡੀ ਅਪਰੋਚ ਕੀ ਹੈ, ਹਿਸਟਰੀ ਲਿਖਣੀ ਕਿਵੇਂ ਆ। ਜਿਹੜੀਆਂ ਪਹਿਲੀਆਂ ਹਿਸਟੋਰੀਓਗ੍ਰਾਫੀਕਲ ਅਪਰੋਚਸ ਆ ਉਹ ਜਾਂ ਮਾਰਕਸਿਸਟ ਆ ਜਾਂ ਮਾਡਰਨਿਸਟ ਆ। ਉਹ ਜਿਹੜੇ ਮਤਲਬ ਹਿੰਦੂ ਤੇ ਜਿਹੜੇ ਆਪਣੇ ਕਾਮਰੇਡ, ਗੋਰੇ ਤੇ ਕਾਮਰੇਡ, ਇਹ ਤਿੰਨੇ ਜਿਹੜੇ ਆ ਇਹ ਮਾਰਕਸਿਸਟ ਤੇ ਮਾਡਰਨਿਸਟ ਜਿਹੜੀਆਂ ਹਿਸਟੋਰੀਓਗ੍ਰਾਫੀਕਲ ਅਪਰੋਚਸ ਦੇ ਵਿੱਚੋਂ ਹਿਸਟਰੀ ਲਿਖਦੇ ਆ। ਆਪਾਂ ਇਹ ਡਿਸਕਸ਼ਨ ਕਰਨੀ ਹੈ ਵੀ ਜਿਹੜੀਆਂ ਇਹ ਅਪਰੋਚਸ ਆ ਇਹ ਸਿੱਖ ਹਿਸਟਰੀ ਨੂੰ ਸਮਝਣ ਲਈ ਅਪਰੋਪਰੀਏਟ ਅਪਰੋਚਸ ਨਹੀਂਆਂ। ਇਹ ਸਿੱਖ ਹਿਸਟਰੀ ਬਾਰੇ ਮਿਸਅੰਡਰਸਟੈਂਡਿੰਗ ਪੈਦਾ ਕਰਦੀਆਂ। ਸੋ ਇਹ ਕੋਰਸ ਹੈਗੇ ਹਿਸਟਰੀ ਬਾਰੇ ਆ, ਪਰ ਇਹਨਾਂ ਦੇ ਵਿੱਚ ਫਿਲੋਸੋਫੀਕਲ ਡਿਸਕਸ਼ਨਸ ਬਹੁਤ ਜ਼ਿਆਦਾ ਹੋਣੀਆਂ।
ਜਿਵੇਂ ਮੰਨ ਲਓ ਬਈ ਸਿੱਖਾਂ ਨੇ ਜ਼ੁਲਮ ਦਾ ਸਾਹਮਣਾ ਕੀਤਾ, ਜੀ, ਸਰਵਾਈਵ ਕੀਤਾ ਤੇ ਉਹਦੇ ਚੋਂ ਆਪਣਾ ਰਾਜ ਬਣਾਇਆ। ਹੁਣ ਇਹਨੂੰ ਇੱਕ ਸ਼ਬਦ 'ਚ ਕਹਿਣਾ ਹੋਵੇ, ਇਹ ਸਿੱਖਾਂ ਦੀ ਰੈਜ਼ਿਲੀਅੰਸ ਹੈ। ਹੁਣ ਅੰਨੇ ਜ਼ੁਲਮ ਦੇ ਸਾਹਮਣੇ ਉਸ ਦੌਰ 'ਚ ਜਦੋਂ ਸਿਵਲ ਰਾਈਟਸ ਜਾਂ ਹਿਊਮਨ ਰਾਈਟਸ ਦਾ ਕੋਈ ਕਨਸੈਪਟ ਨਹੀਂ ਸੀ ਹੁੰਦਾ, ਜ਼ੁਲਮ ਦੀ ਕੋਈ ਹੱਦ ਨਹੀਂ ਸੀ ਹੁੰਦੀ, ਰਾਜਿਆਂ ਦੇ, ਨਵਾਬਾਂ ਦੇ, ਗਵਰਨਰਾਂ ਦੇ, ਜਿਹੜੇ ਸੂਬੇਦਾਰਾਂ ਦੇ ਹੁਕਮ ਆ ਉਹ ਅੰਤਮ ਫਰਮਾਨ ਹੁੰਦੇ ਸੀ। ਜਿਹਨੂੰ ਮਰਜ਼ੀ ਖੱਲ ਲਾ ਦਿਓ ਪੁੱਠੀ, ਜਿਹਦੀ ਮਰਜ਼ੀ ਖੋਪੜੀ ਲਾ ਦਿਓ, ਜਿਹਨੂੰ ਚਰਖੜੀਆਂ ਤੇ ਚਾੜ ਦਿਓ, ਬੱਚਿਆਂ ਨੂੰ ਹਵਾ 'ਚ ਡਾਲ ਕੇ ਉਹਦੇ ਮਤਲਬ ਬਰਛਿਆਂ ਤੇ ਉਹਨੂੰ ਬੋਚ ਲਓ, ਨਿੱਕੇ ਨਿੱਕੇ ਬਾਲਾਂ ਦੇ ਨਿੱਕੇ ਨਿੱਕੇ ਟੁਕੜੇ ਕਰਕੇ ਹਾਰ ਬਣਾ ਕੇ ਮਾਵਾਂ ਦੇ ਗਲਾਂ 'ਚ ਪਾ ਦਿਓ, ਬੰਦ ਕੱਟ ਦਿਓ, ਕੋਈ ਲਿਮਿਟ ਹੀ ਨਹੀਂ। ਹੁਣ ਉਸ ਦੌਰ ਦੇ ਵਿੱਚ ਹਿਊਮਨ ਰੈਜ਼ਿਲੀਅੰਸ ਦੀਆਂ ਕਾਫੀ ਸਾਰੀਆਂ ਐਵੀਡੈਂਸਸ ਸਾਹਮਣੇ ਆਈਆਂ। ਹੁਣ ਉੱਥੇ ਕੁਐਸਚਨ ਆ ਜਾਂਦਾ ਹਿਊਮਨ ਮਾਈਂਡ ਬਾਰੇ, ਜਿਹੜੀ ਹਿਊਮਨ ਰੈਜ਼ਿਲੀਅੰਸ ਹੈ ਉਹਦੇ ਸੋਰਸ ਕੀ ਹੁੰਦੇ ਆ? ਸੋਰਸ ਰਿਲੀਜਨ ਹੁੰਦਾ ਹੈ, ਸਪਿਰਿਚੁਅਲਿਟੀ ਹੁੰਦੀ ਹੈ। ਸਿੱਖੀ ਜਿਹੜੀ ਹੈ ਇਹ ਹਿਊਮਨ ਰਿਸੋਰਸ, ਜਿਹੜੀ ਰੈਜ਼ਿਲੀਅੰਸ ਆ ਸਿੱਖਾਂ ਦੀ ਰੈਜ਼ਿਲੀਅੰਸ, ਉਹਦਾ ਸਰੋਤ ਕਿਵੇਂ ਬਣੀ? ਸਿੱਖੀ ਨੇ ਲੋਕਾਂ ਦੇ ਅੰਦਰ ਉਹ ਬਲ ਕਿਵੇਂ ਪੈਦਾ ਕੀਤਾ ਜਿਹੜੇ ਬਲ ਨੂੰ ਦੁਨੀਆ ਦੀ ਕੋਈ ਤਾਕਤ, ਦੁਨੀਆ ਦਾ ਕੋਈ ਜ਼ੁਲਮ ਝੁਕਾ ਨਹੀਂ ਸਕਿਆ। ਇਹ ਇੱਕ ਪੱਖ ਹੈ। ਦੂਜਾ ਪੱਖ ਹੈ ਸਿੱਖਾਂ ਨੂੰ ਝੁਕਾ ਕੋਈ ਨਹੀਂ ਸਕਿਆ, ਪਰ ਬ੍ਰਾਹਮਣਾਂ ਨੇ 18ਵੀਂ ਸਦੀ ਦੇ ਵਿੱਚ ਹੀ ਸਿੱਖੀ ਦੀਆਂ ਇੰਟਰਪ੍ਰੀਟੇਸ਼ਨਸ ਦੇ ਵਿੱਚ ਰਲੇ ਪਾ ਕੇ ਇਹਦੀਆਂ ਬ੍ਰਾਹਮਣਵਾਦੀ ਵਿਆਖਿਆਵਾਂ ਦੀ ਸ਼ੁਰੂਆਤ ਕਰਤੀ। ਸੋ ਸਿੱਖਾਂ ਨੂੰ ਅੰਦਰੋਂ ਢਾਹ ਜਿਹੜੀ ਹੈ ਉਹ ਲਾਉਣ 'ਚ ਕਾਮਯਾਬ ਹੋ ਗਏ, ਜਿਹਦੇ ਹੁਣ ਤੱਕ ਸਾਡੇ ਤੇ ਅਸਰ ਹੈ। ਸੋ ਉਹਦਾ ਕੀ ਮਤਲਬ ਹੈ? ਜਿਹੜਾ ਸਹਿਜੇ ਰਚਿਓ ਖਾਲਸਾ ਬਾਰੇ ਕੋਰਸ ਹੈ ਉਹਦੇ 'ਚ ਮਹਿਬੂਬ ਸਾਹਿਬ ਲਿਖਦੇ ਆ, ਉਹ 3 ਮਨੋਰਥ ਉਹ ਕਿਤਾਬ ਲਿਖਣ ਦੇ ਦੱਸਦੇ ਆ। ਉਹ ਕਹਿੰਦੇ ਸਹਿਜੇ ਰਚਿਓ ਖਾਲਸਾ ਨੂੰ ਲਿਖਣ ਦਾ ਇਹ ਮੰਤਵ ਸੀ ਭਈ ਮੈਂ ਸਿੱਖ ਪੰਥ ਨੂੰ ਉਸਦੀ ਪਹਿਲ ਤਾਜ਼ਗੀ ਦਾ ਕੁਝ ਅਹਿਸਾਸ ਦੇਣਾ ਚਾਹੁੰਦਾ ਸਾਂ। ਮੈਂ ਉਸ ਪਵਿੱਤਰ ਅਤੇ ਬਲਵਾਨ ਜਜ਼ਬੇ ਨੂੰ ਸਿੱਖ ਕੌਮ ਦੇ ਅਨੁਭਵ ਨਾਲ ਜੋੜਨਾ ਚਾਹੁੰਦਾ ਸਾਂ, ਜਿਹੜਾ ਸਿੱਖ ਪੰਥ ਵਿੱਚ ਕਲਗੀਧਰ ਦੇ 5 ਸੀਸ ਮੰਗਣ ਸਮੇਂ ਪੈਦਾ ਹੋਇਆ ਅਤੇ ਆਪਣੀ ਸ਼ੁੱਧ ਅਵਸਥਾ ਵਿੱਚ ਸਮੂਹਕ ਤੌਰ ਉੱਤੇ ਘੱਟੋ ਘੱਟ ਉਹਨਾਂ ਦੇ ਜੋਤੀ ਜੋਤ ਸਮਾਉਣ ਤੱਕ ਜ਼ਰੂਰ ਰਿਹਾ। ਸੋ ਪਹਿਲ ਤਾਜ਼ਗੀ ਹੈ ਜਿਹੜੀ ਐਕਸਪੀਰੀਅੰਸ ਦੀ, ਸਿੱਖੀ ਨਾਲ ਜੁੜੇ ਐਕਸਪੀਰੀਅੰਸ ਦੀ ਜਿਹੜੀ ਫਰੈਸ਼ਨੈਸ ਹੈ, ਉਹ ਕਹਿੰਦੇ ਮੈਂ ਕਿਤਾਬ ਲਿਖ ਕੇ ਇਹ ਰਿਵਾਈਵ ਕਰਨੀ ਹੈ। ਠੀਕ ਹੈ। ਉਹ ਕਿਤਾਬ ਲਿਖ ਕੇ ਐਕਸਪੀਰੀਅੰਸ ਕਿਵੇਂ ਰਿਵਾਈਵ ਕੀਤਾ ਜਾ ਸਕਦਾ? ਕਿਉਂਕਿ ਮਹਿਬੂਬ ਸਾਹਿਬ ਇੱਕ ਵਿਦਵਾਨ ਦੇ ਤੌਰ ਤੇ ਇਹ ਗੱਲ ਸਮਝਦੇ ਸੀ ਕਿ ਜਿਹੜੇ ਡਿਸਕਰਸਿਵ ਪ੍ਰੋਸੈਸਸ ਆ, ਬ੍ਰਾਹਮਣਵਾਦੀ ਡਿਸਕੋਰਸਿਸ ਦੇ ਵਿੱਚੋਂ, ਜਿਹਨੂੰ ਪੰਜਾਬੀ 'ਚ ਆਪਾਂ ਕਹਿੰਦੇ ਬ੍ਰਿਤਾਂਤਕ ਅਮਲ, ਬ੍ਰਾਹਮਣਵਾਦੀ ਬ੍ਰਿਤਾਂਤਾਂ ਦੇ ਵਿੱਚੋਂ ਨਿਕਲੇ ਅਮਲ, ਇਸਲਾਮਿਕ ਫਿਲਾਸਫੀ ਦੇ ਨਾਲ ਜੁੜੇ ਹੋਏ ਜਿਹੜੇ ਡਿਸਕੋਰਸਿਸ ਆ ਉਹਨਾਂ ਦੇ ਵਿੱਚੋਂ ਨਿਕਲੇ ਹੋਏ ਅਮਲ, ਤੇ ਜਿਹੜਾ ਕਲੋਨੀਅਲ ਮੋਡਰਨਿਟੀ ਹੈ ਉਹਦੇ ਚੋਂ ਵੈਸਟਰਨ ਫਿਲਾਸਫੀ ਨਾਲ ਜੁੜੇ ਹੋਏ ਜਿਹੜੇ ਡਿਸਕਰਸਿਵ ਪ੍ਰੋਸੈਸਸ ਆ, ਇਹਨਾਂ ਨੇ ਸਮੇਂ-ਸਮੇਂ ਤੇ ਸਿੱਖਾਂ ਨੂੰ ਅੰਦਰੋਂ ਟਰਾਂਸਫਾਰਮ ਕਰਕੇ ਉਹਨਾਂ ਦੀ ਜ਼ਿੰਦਗੀ ਦੇ ਅਰਥ ਬਦਲਣ ਦੀ ਕੋਸ਼ਿਸ਼ ਕੀਤੀ, ਤੇ ਉਹਨਾਂ ਨੂੰ ਅਰਥ ਬਦਲ ਕੇ ਮੁਸਲਮਾਨਾਂ ਨੇ ਇਸਲਾਮ 'ਚ, ਅੰਗਰੇਜ਼ਾਂ ਨੇ ਕ੍ਰਿਸਚੈਨਿਟੀ 'ਚ ਤੇ ਹਿੰਦੂਆਂ ਨੇ ਹਿੰਦੂਵਾਦ ਦੇ ਵਿੱਚ ਜਜ਼ਬ ਕਰਨ ਦੀ ਕੋਸ਼ਿਸ਼ ਕੀਤੀ। ਠੀਕ ਹੈ। ਹੁਣ ਜਿਹੜੇ ਉਹ ਹਮਲੇ ਹੋਏ, ਉਹਨਾਂ ਹਮਲਿਆਂ ਨੇ ਸਿੱਖਾਂ ਦਾ ਅੰਦਰੋਂ ਕਿਵੇਂ ਨੁਕਸਾਨ ਕੀਤਾ, ਉਹਨਾਂ ਨੂੰ ਕਿਵੇਂ ਕਾਊਂਟਰ ਕਰਨਾ ਹੈ, ਸਿੱਖੀ ਬ੍ਰਾਹਮਣਵਾਦ ਤੋਂ, ਇਸਲਾਮ ਤੋਂ, ਕ੍ਰਿਸਚੈਨਿਟੀ ਤੋਂ, ਦੁਨੀਆ ਦੇ ਹਰ ਫਲਸਫੇ ਤੋਂ ਨਿਆਰੀ ਕਿਵੇਂ ਹੈ, ਇਸ ਗੱਲ ਦੀ ਵਿਆਖਿਆ ਕਰਦੀ ਹੈ ਮਹਿਬੂਬ ਸਾਹਿਬ ਦੀ 1200 ਸਫ਼ੇ ਦੀ ਕਿਤਾਬ ਸਹਿਜੇ ਰਚਿਓ ਖਾਲਸਾ। ਇਹ ਆਧੁਨਿਕ ਮੁਹਾਵਰੇ ਦੇ ਵਿੱਚ ਲਿਖੀ ਗਈ ਪਹਿਲੀ ਫਿਲਾਸਫੀ ਦੀ ਕਿਤਾਬ ਹੈ, ਪਹਿਲੀ ਪੰਜਾਬੀ ਦੀ ਕਿਤਾਬ ਹੈ, ਜਿਹਦੇ 'ਚ ਹੈਗੇਲੀਅਨ ਫਿਲਾਸਫੀ ਨਾਲ ਬੜੀ ਕਮਾਲ ਦੀ ਇੰਗੇਜਮੈਂਟ ਹੈ, ਤੇ ਹੈਗਲ ਦੀ ਮੈਟਾਫਿਜ਼ਿਕਸ ਦੇ ਪੈਰਲਲ ਉਹਨਾਂ ਨੇ ਆਪਣਾ ਜਿਹੜਾ ਫਿਲੋਸੋਫੀਕਲ ਸਿਸਟਮ ਹੈ ਉਹ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਹ ਕਿਤਾਬ ਜਿਹੜੀ ਹੈ, ਇਹਦੀ ਬਾਰੇ ਲੋਕਾਂ ਵੱਲੋਂ ਅਕਸਰ ਕਿਹਾ ਜਾਂਦਾ ਹੈ ਕਿ ਇਹਦੀ ਭਾਸ਼ਾ ਬਹੁਤ ਔਖੀ ਹੈ, ਸਮਝ ਬਹੁਤ ਔਖੀ ਆਉਂਦੀ ਹੈ, ਪਰ
ਉਹਦੇ 'ਚ ਭਾਸ਼ਾ ਦਾ ਕਾਰਨ ਨਾ ਸਮਝ ਆਉਣ 'ਚ ਭਾਸ਼ਾ ਦਾ ਔਖੀ ਹੋਣਾ ਬਹੁਤ ਛੋਟਾ ਕਾਰਨ ਹੈ। ਠੀਕ ਹੈ। ਵੱਡਾ ਕਾਰਨ ਹੈ ਉਹਦੀ ਫਿਲੋਸੋਫੀਕਲ ਡੈਪਥ। ਉਹ ਜਿਸ ਫਿਲੋਸੋਫੀਕਲ ਡੂੰਘਾਈ ਤੇ ਡੈਪਥ ਲਿਖੀ ਹੈ। ਕਰਕੇ ਜਿਹੜੇ ਬੰਦੇ ਵਿਦਿਆਰਥੀ ਫਿਲਾਸਫੀ ਦੇ ਵਿਦਿਆਰਥੀ ਨਹੀਂ, ਹੂੰ ਉਹਨਾਂ ਲਈ ਉਹ ਕਿਤਾਬ ਨੂੰ ਸਮਝ ਸਕਣਾ ਬਹੁਤ ਬਹੁਤ ਮੁਸ਼ਕਲ ਹੈ। ਜਿਵੇਂ ਮੈਂ 2-4 ਸੈਂਟੈਂਸ ਜੇ ਤੁਸੀਂ ਆਗਿਆ ਦਿਓ ਕਿਤਾਬ ਦੇ ਵਿੱਚ ਜ਼ਰੂਰ ਦੱਸਦਾ ਉਹਨਾਂ ਦੇ ਵਿੱਚ ਕੀ ਪਿਆ। ਉਹ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਬਾਰੇ ਉਹ ਲਿਖਦੇ ਆ ਵੀ ਗੁਰੂ ਨਾਨਕ ਸਾਹਿਬ ਦਾ ਜਦੋਂ ਪ੍ਰਕਾਸ਼ ਹੋਇਆ ਤੇ ਉਦੋਂ ਕੀ ਹੋਇਆ। ਉਹ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਨਾਲ ਮਨੁੱਖ ਦੀ ਉੱਚੀ ਸੁਰਤ ਨੇ ਇਸ ਸਭ ਤੋਂ ਵੱਡੀ ਬਖਸ਼ਿਸ਼ ਨੂੰ ਪਛਾਣ ਲਿਆ। ਇਹ ਉੱਚੀ ਸੁਰਤ ਖਾਲਸ ਕੁਦਰਤ ਦਾ ਇੱਕ ਥਰਕਦਾ ਕਪਾਟ ਹੈ। ਇਸ ਖਾਲਸ ਕੁਦਰਤ ਦੀ ਤਖਤੀ ਉੱਤੇ ਹਰ ਤਰ੍ਹਾਂ ਦੀ ਸੁਣ ਤੋਂ ਆਜ਼ਾਦ, ਅਫਲਾਤੂਨ ਦੀ ਨਜ਼ਰ ਵਿੱਚ ਤਿਲਕਦੇ ਹੁਸਨ ਦੀ ਅਪਕੜ ਇਕੱਲ ਤੋਂ ਨਿਜਾਤ ਬਖਸ਼ਦਾ, ਅਧਿਆਤਮਕ ਸੋਹਜ ਨੂੰ ਹਿੰਦੂ ਵਰਨ ਬਿਰਤੀ ਤੋਂ ਤੋੜਦਾ, ਨਿਰਵਾਣ ਨੂੰ ਬੁੱਧ ਵਿਗਿਆਨ ਤੋਂ ਅੱਗੇ ਲਿਜਾਂਦਾ, ਅਜ਼ਰਾਈਲ ਦੀਆਂ ਉਦਾਸ ਨਸਲਾਂ ਨਾਲ ਹੋਏ ਬਜ਼ੁਰਗ ਇਕਰਾਰ ਨਾਲ ਸਦੀਵੀ ਚੜ੍ਹਦੀ ਕਲਾ ਦਾ ਉਪਦੇਸ਼ ਜੋੜਦਾ ਅਤੇ ਮਸੀਹੀ ਦੇਵੀ ਅਵੇਸ਼ ਨਾਲੋਂ ਮਿਹਰ ਦੇ ਬੇਰਸ ਕਿੱਸਿਆਂ ਦਾ ਅਕੇਵਾਂ ਦੂਰ ਕਰਦਾ ਇੱਕ ਮੌਲਿਕ ਅਸ਼ੋ ਅੱਖਰ ਲਿਖਿਆ, ਕਿਸ ਨੇ? ਖਾਲਸ ਕੁਦਰਤ ਦੇ ਜੇਤੂ ਤਰਕ ਨੇ। ਹੁਣ ਆ ਜਿਹੜੇ ਮੈਂ ਇੱਕ ਸੈਂਟੈਂਸ ਦੀਆਂ 4-5 ਕਲੌਜ਼ਸ ਪੜ੍ਹੀਆਂ ਜੀ, ਹੁਣ ਇਹਨਾਂ ਤੇ ਨਿਗਾਹ ਮਾਰੀਏ ਕੀ ਕਹਿ ਰਹੀਆਂ। ਐਕਸਪਲੇਨ। ਬਿਲਕੁਲ, ਹਾਂਜੀ। ਅਫਲਾਤੂਨ ਦੀ ਨਜ਼ਰ ਵਿੱਚ ਤਿਲਕਦੇ ਹੁਸਨ ਦੀ ਅਪਕੜ ਇਕੱਲ ਤੋਂ ਨਿਜਾਤ ਬਖਸ਼ਦਾ। ਅਫਲਾਤੂਨ ਪਲੇਟੋ ਨੂੰ ਕਹਿੰਦੇ ਆ, ਫਿਲਾਸਫਰ ਹੈ। ਹੁਣ ਗ੍ਰੀਕ ਫਿਲਾਸਫਰ ਪਲੇਟੋ ਨੇ ਜਿਹੜਾ ਆਪਣੀ ਮੈਟਾਫਿਜ਼ਿਕਸ ਦਾ ਵਿਜ਼ਨ ਦਿੱਤਾ, ਉਹਦੇ ਵਿਜ਼ਨ ਦੇ ਵਿੱਚ ਜਿਹੜੀ ਜ਼ਿੰਦਗੀ ਦਾ ਹੁਸਨ ਹੈ ਉਹ ਤਿਲਕ ਰਿਹਾ ਤੇ ਉਹਦੀ ਜਿਹੜੀ ਇੱਕ ਅਪਕੜ ਇਕੱਲ ਹੈ, ਪਕੜ ਚ ਨਾ ਆ ਸਕਣ ਵਾਲਾ ਇਕੱਲਾਪਣ ਹੈ। ਫਿਲਾਸਫੀ ਬੰਦੇ ਦੇ ਅੰਦਰ ਬੰਦੇ ਨੂੰ ਅਲੈਹਦਗੀ ਚ ਵਹਿੰਦੀ ਹੈ ਤੇ ਉਹ ਅਪਕੜ ਇਕੱਲ ਤੋਂ ਨਿਜਾਤ ਬਖਸ਼ਦਾ। ਧਰਤੀ ਦੇ ਉੱਤੇ ਉਹ ਅਨੁਭਵ ਪੈਦਾ ਹੋਇਆ ਜਿਹੜਾ ਪਲੈਟੋਨਿਕ ਮੈਟਾਫਿਜ਼ਿਕਸ ਦੀ ਜਿਹੜੀ ਇਨਐਕਸੈਸੀਬਲ ਲੋਨਲੀਨੈਸ ਹੈ ਉਹ ਤੋਂ ਲਿਬਰੇਟ ਕਰਦਾ। ਦੂਜਾ, ਅਧਿਆਤਮਕ ਸੋਹਜ ਨੂੰ ਹਿੰਦੂ ਵਰਨ ਬਿਰਤੀ ਤੋਂ ਤੋੜਦਾ। ਹੁਣ ਹਿੰਦੂ ਵਰਨ ਬਿਰਤੀ ਕੀ ਹੈ? ਵੀ 4 ਵਰਨ ਹੈ, ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ। ਵਰਨ ਤੋਂ ਭਾਵ ਹੈ ਕਲਰ, ਰੰਗ। ਜਿਹੜੀ ਸਕਿਨ ਦਾ ਰੰਗ ਸਭ ਤੋਂ ਗੋਰਾ ਹੈ, ਬ੍ਰਾਹਮਣ, ਉਹ ਸਭ ਤੋਂ ਉੱਚੀ ਜਾਤ। ਜਿਹਦਾ ਥੋੜਾ ਜਿਹਾ ਘੱਟ ਉਹ ਖੱਤਰੀ, ਜਿਹਦਾ ਥੋੜਾ ਜਿਹਾ ਹੋਰ ਸਾਂਵਲਾ ਉਹ ਵੈਸ਼, ਜਿਹਨਾਂ ਦਾ ਕਾਲਾ ਰੰਗ ਉਹ ਸ਼ੂਦਰ। ਸੋ ਉਹ ਕਹਿੰਦੇ ਆ ਅਧਿਆਤਮਕ ਸੋਹਜ ਨੂੰ ਹਿੰਦੂ ਵਰਨ ਬਿਰਤੀ ਤੋਂ ਤੋੜਦਾ। ਹੁਣ ਜਿਹੜਾ ਸੋਹਜ ਹੈ ਉਹ ਕੀ ਹੈ? ਸੈਂਸ ਆਫ ਬਿਊਟੀ, ਐਸਥੈਟਿਕਸ। ਉਹ ਕਹਿੰਦੇ ਸਪਿਰਿਚੁਅਲ ਐਸਥੈਟਿਕਸ ਨੂੰ ਹਿੰਦੂ ਵਰਨ ਬਿਰਤੀ ਤੋਂ ਤੋੜ ਰਿਹਾ। ਹੁਣ ਜਿਹੜੀ ਗੁਰੂ ਨਾਨਕ ਸਾਹਿਬ ਦੀ ਸਪਿਰਿਚੁਅਲ ਐਸਥੈਟਿਕਸ ਹੈ ਉਹ ਕੀ ਹੈ? ਸਹੀ ਸੁੰਦਰ ਸੋਹਣੇ ਸਾਧ ਸੰਗਤ ਜਿਨ ਬਹਿਣੇ। ਜਿਹੜੇ ਸਾਧ ਸੰਗਤ ਦੇ ਵਿੱਚ ਬਹਿੰਦੇ ਆ ਉਹੀ ਸੋਹਣੇ ਆ। ਜਨਮ ਕਰਕੇ ਜਾਂ ਗੋਰੇ ਰੰਗ ਕਰਕੇ ਕੋਈ ਸੋਹਣਾ ਨਹੀਂਗਾ। ਅੰਦਰਲੇ ਆਤਮਕ ਅਨੁਭਵ ਦੇ ਵਿੱਚੋਂ ਸੁੰਦਰਤਾ ਪੈਦਾ ਹੁੰਦੀ ਹੈ। ਇਹ ਗੁਰਬਾਣੀ ਦਾ ਫਰਮਾਨ ਹੈ, ਜਾਂ ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ, ਗੁਰਬਾਣੀ ਦਾ ਫਰਮਾਨ ਹੈ, ਆਨੰਦ ਕਰੋ ਮਿਲ ਸੁੰਦਰ ਨਾਰੀ, ਗੁਰੂ ਨਾਨਕ ਮੇਰੀ ਪੈਜ ਸਵਾਰੀ। ਹੁਣ ਸੁੰਦਰ ਨਾਰੀ ਕੌਣ ਹੈ? ਜਿਹੜਾ ਜੀਵ ਹੈ ਉਹ ਇਸਤਰੀ ਰੂਪ ਹੈ ਤੇ ਜਿਹੜੇ ਇਸਤਰੀ ਰੂਪ ਜੀਵ ਜਦੋਂ ਮਹਾਰਾਜ ਦੀ ਹਜ਼ੂਰੀ ਚ ਬਹਿ ਕੇ ਨਾਮ ਜਪਦੇ ਆ, ਗੁਰਬਾਣੀ ਦਾ ਕੀਰਤਨ ਕਰਦੇ ਆ, ਤਾਂ ਉਹਨਾਂ ਦੇ ਸੁੰਦਰ ਰੂਪ ਬਾਹਰ ਪ੍ਰਗਟ ਹੁੰਦੇ ਆ, ਉਹਨਾਂ ਦੇ ਅੰਦਰਲੀ ਸੁੰਦਰਤਾ ਬਾਹਰ ਆਉਂਦੀ ਹੈ। ਸੋ ਉਹਨਾਂ ਸੁੰਦਰ ਨਾਰੀਆਂ ਨਾਲ, ਸੁੰਦਰ ਜੀਵ ਇਸਤਰੀਆਂ ਨਾਲ ਮਿਲ ਕੇ ਮੈਂ ਆਨੰਦ ਕਰ ਰਿਹਾ। ਸੋ ਉਸ ਆਧਾਰ ਤੇ ਮਹਿਬੂਬ ਸਾਹਿਬ ਕਹਿ ਰਹੇ ਆ ਅਧਿਆਤਮਕ ਸੋਹਜ ਨੂੰ ਹਿੰਦੂ ਵਰਨ ਬਿਰਤੀ ਤੋਂ ਤੋੜਦਾ। ਜਿਹੜੀ ਹਿੰਦੂ ਵਰਨ ਬਿਰਤੀ ਨੇ ਐਸਥੈਟਿਕਸ ਜਮਾਈ
ਰੰਗ ਦੇ ਆਧਾਰ ਤੇ ਜਿਹੜਾ ਨਸਲਵਾਦੀ ਕਿਸਮ ਦਾ ਵਿਤਕਰਾ ਖੜਾ ਕਰਨ ਲਈ ਸਪਿਰਚੁਅਲ ਸਿੱਖੀ ਦੀ ਸਪਿਰਚੁਅਲ ਐਸਥੈਟਿਕਸ ਉਹਦੇ ਤੋਂ ਤੋੜ ਰਹੀ ਹੈ। ਨਿਰਵਾਣ ਨੂੰ ਬੁੱਧ ਵਿਗਿਆਨ ਤੋਂ ਅੱਗੇ ਲਿਜਾਂਦਾ, ਜਿਹੜਾ ਨਿਰਵਾਣ ਦਾ ਅਹਿਸਾਸ ਹੈ ਉਹਨੂੰ ਜਿਹੜੀ ਬੁੱਧਿਸਟ ਫਿਲਾਸਫੀ ਦੀ ਇੱਕ ਸਾਇੰਸ ਹੈ ਉਹ ਟ੍ਰਾਂਸੈਂਡ ਕਰਾਉਂਦਾ, ਅੱਗੇ ਲਿਜਾਂਦਾ। ਇਜ਼ਰਾਈਲ ਦੀਆਂ ਉਦਾਸ ਨਸਲਾਂ ਨਾਲ ਹੋਏ ਬਜ਼ੁਰਗ ਇਕਰਾਰ ਨਾਲ ਸਦੀਵੀ ਚੜ੍ਹਦੀ ਕਲਾ ਦਾ ਉਪਦੇਸ਼ ਜੋੜਦਾ, ਜਿਹੜੇ ਮਤਲਬ ਮੂਸਾ ਤੋਂ ਲੈ ਕੇ ਸੈਮਟਿਕ ਟ੍ਰੈਡੀਸ਼ਨ ਦੇ ਵਿੱਚ ਜਿਹੜੇ ਮਤਲਬ ਲੋਕਾਂ ਦੇ ਨਾਲ ਉਹਨਾਂ ਦੇ ਪੈਗੰਬਰਾਂ ਨੇ ਇਕਰਾਰ ਕੀਤੇ ਆ, ਉਹਨਾਂ ਦੇ ਨਾਲ ਚੜ੍ਹਦੀ ਕਲਾ ਦਾ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਜੋੜਿਆ ਅਤੇ ਮਸੀਹੀ ਦੇਵੀ ਅਵੇਸ਼ ਨਾਲੋਂ ਮਿਹਰ ਦੇ ਬੇਰਸ ਕਿੱਸਿਆਂ ਦਾ ਅਕੇਵਾਂ ਦੂਰ ਕਰਦਾ ਇੱਕ ਮੌਲਿਕ ਅਛੋਹ ਅੱਖਰ ਲਿਖਿਆ। ਹੁਣ ਇਹ ਜਿਹੜੀ ਇੱਕ ਇੱਕ ਸੈਂਟੈਂਸ ਜਿਹੜਾ ਅਨਪੈਕ ਕਰਨਾ ਹੈ, ਉਹਦੇ ਲਈ ਜਿਹੜੀ ਕਿਤਾਬ ਦੇ ਪਿੱਛੇ ਉਹਦੀਆਂ ਜਿਹੜੀਆਂ ਫਿਲੋਸੋਫੀਕਲ ਫਾਊਂਡੇਸ਼ਨਸ ਹੈ, ਠੀਕ ਹੈ, ਜਾਂ ਜਿਹੜੇ ਫਿਲੋਸੋਫੀਕਲ ਸਕੂਲਸ ਨਾਲ ਕਿਤਾਬ ਇੰਗੇਜ ਕਰ ਰਹੀ ਹੈ, ਉਹਨਾਂ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ। ਉਹ ਬਹੁਤ ਲੰਮੇ ਸਮੇਂ ਤੋਂ ਬਹੁਤ ਸਾਰੇ ਸੱਜਣ ਮਿੱਤਰ ਕਹਿ ਰਹੇ ਸੀ ਕਿ ਸਹਿਜੇ ਰਚਿਓ ਖਾਲਸਾ ਦੀ ਵਿਆਖਿਆ ਦਾ ਉਪਰਾਲਾ ਹੋਣਾ ਚਾਹੀਦਾ। ਬਿਲਕੁਲ। ਆਪਾਂ ਝਨਾਹ ਦੀ ਰਾਤ ਤੋਂ ਸ਼ੁਰੂ ਕੀਤਾ, ਪਿਛਲੇ ਸਮੈਸਟਰ ਉਹਨਾਂ ਦੀ ਕਵਿਤਾ ਦੀ ਕਿਤਾਬ ਝਨਾਹ ਦੀ ਰਾਤ ਤੇ ਕੋਰਸ ਪੜਾਇਆ। ਹੁਣ ਸਹਿਜੇ ਰਚਿਓ ਖਾਲਸਾ ਬਾਰੇ ਪਹਿਲਾ ਕੋਰਸ ਹੈ ਤੇ ਸਹਿਜੇ ਰਚਿਓ ਖਾਲਸਾ ਬਾਰੇ ਘੱਟੋ ਘੱਟ 2 ਕੋਰਸ ਹੋਰ ਹੋਣਗੇ। ਠੀਕ ਹੈ। ਉਸ ਤੋਂ ਬਾਅਦ ਉਹਨਾਂ ਦੇ ਮਹਾਕਾਵ ਬਾਰੇ ਕੋਰਸ, ਤੇ ਇਹ ਸਾਰਾ ਫਿਰ ਉਹਨਾਂ ਦਾ ਮਹਿਬੂਬ ਸਾਹਿਬ ਦਾ ਕੰਮ ਹੈ ਜਿਹੜਾ ਉਹ ਆਉਣ ਵਾਲੇ ਸਾਲਾਂ 'ਚ ਐਕਸਪਲੇਨ ਕੀਤਾ, ਕਵਰ। ਸੋ ਬਿਲਕੁਲ ਜਿਹੜਾ 6 in 18th ਸੈਂਚੁਰੀ ਵਾਲਾ ਆ ਉਹ 4 ਮਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਤੇ ਜਿਹੜਾ ਸਹਿਜੇ ਰਚਿਓ ਖਾਲਸਾ ਆ ਉਹ 29 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਆ। ਵੈਨਕੂਵਰ ਇੰਸਟੀਚਿਊਟ .net ਉਹਦੇ ਤੇ ਜਾ ਕੇ ਤੁਸੀਂ ਪ੍ਰਭ ਸ਼ਰਨਦੀਪ ਸਿੰਘ ਜੇ ਤੁਸੀਂ ਸਰਚ ਕਰਦੇ ਆ ਤੇ ਤੁਹਾਨੂੰ ਕੋਰਸਿਸ ਇਸ ਜਿਹੜੇ ਸਮਰ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ ਤੇ ਤੁਸੀਂ ਉਸ ਦੇ ਵਿੱਚ ਅਨਰੋਲ ਕਰ ਸਕਦੇ ਆ। ਪ੍ਰਭ ਸ਼ਰਨਦੀਪ ਸਿੰਘ ਜੀ ਇੱਕ ਵਾਰੀ ਫੇਰ ਜੀ ਆਇਆਂ ਨੂੰ ਆਖਦੇ ਆ, ਸਵਾਗਤ ਕਰਦੇ ਆ। ਬੜੀ ਮਿਹਰਬਾਨੀ। ਤੇ ਗੱਲਬਾਤ ਨੂੰ ਅੱਗੇ ਤੋਰਦੇ ਮੈਂ ਇਹ ਪੁੱਛਣਾ ਚਾਹੁੰਦਾ, ਹੁਣ ਜਿੱਦਾਂ ਤੁਸੀਂ ਦੱਸਿਆ ਵੀ ਬ੍ਰੇਕ ਤੋਂ ਪਹਿਲਾਂ ਦੱਸ ਰਹੇ ਸੀ ਵੀ ਸਹਿਜੇ ਰਚਿਓ ਖਾਲਸਾ ਦੇ ਲਈ ਤੁਹਾਨੂੰ ਕੁਝ ਜਿਹੜੇ ਚੀਜ਼ਾਂ ਦਾ ਪਹਿਲਾਂ ਪਤਾ ਹੋਣਾ ਚਾਹੀਦਾ ਆ। ਇਹ ਜੇ ਤੁਸੀਂ ਦੋਨੋਂ ਕੋਰਸਿਸ ਦੇ ਲਈ ਥੋੜਾ ਜਿਹਾ ਦੱਸੋ ਵੀ ਕੀ ਪ੍ਰੀ ਰਿਕੁਇਜ਼ਿਟ ਆ, ਇੱਕ ਆਮ ਇਨਸਾਨ ਆ ਕੇ ਵੀ ਇਹ ਕਰ ਸਕਦਾ ਹੈ ਜਾਂ ਥੋੜੀ ਬਹੁਤੀ ਕਾਹਦੀ ਸਮਝ ਲੈ ਕੇ ਜਿਹੜਾ ਉਹ ਆਵੇ ਤਾਂ ਜੋ ਉਸ ਨੂੰ ਇਹ ਸਾਰੇ ਕੋਰਸ ਨੂੰ ਜਜ਼ਬ ਕਰਨ ਦੇ ਵਿੱਚ ਆਸਾਨੀ ਹੋਵੇ? ਦੇਖੋ, ਕੋਰਸ ਤਾਂ ਕੋਈ ਵੀ ਲੈ ਸਕਦਾ, ਪਰ ਜਿਹੜੀ ਬੇਸਿਕ ਐਜੂਕੇਸ਼ਨ ਕਿਸੇ ਨਾ ਕਿਸੇ ਪੱਧਰ ਦੀ ਜੇ ਬੰਦੇ ਕੋਲੇ ਹੋਵੇ ਤੇ ਉਹਦੇ ਲਈ ਹੈਲਪਫੁਲ ਹੋਊਗਾ। ਪਰ ਆਪਾਂ ਕੋਰਸ ਡਿਜ਼ਾਈਨ ਇਸ ਹਿਸਾਬ ਨਾਲ ਕੀਤੇ ਆ ਵੀ ਜਿਹੜੇ ਅੰਡਰਗ੍ਰੈਡ ਲੈਵਲ ਦੇ ਸਟੂਡੈਂਟਸ ਆ ਉਹਨਾਂ ਲਈ ਸਾਰੀ ਗੱਲ ਐਕਸੈਸੀਬਲ ਹੋਵੇ। ਇਹ ਗੱਲਾਂ ਇਨਐਕਸੈਸੀਬਲ ਹੈ ਜੇ ਕਿਸੇ ਨੇ ਆਪਣੇ ਪੱਧਰ ਤੇ ਕੋਸ਼ਿਸ਼ ਕਰਨੀ ਹੈ। ਠੀਕ ਹੈ। ਹਿਸਟਰੀ ਦੀਆਂ ਰਮਜ਼ਾਂ, ਹਿਸਟਰੀ ਦੇ ਅੰਦਰਲੇ ਪ੍ਰੋਸੈਸਿਸ, ਉਹਨਾਂ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ, ਬਹੁਤੇ ਲੋਕਾਂ ਨੂੰ ਜਿਨ੍ਹਾਂ ਨੇ ਇਤਿਹਾਸ ਤੇ ਖੋਜ ਨਹੀਂ ਕੀਤੀ। ਤੇ ਸਹਿਜੇ ਰਚਿਓ ਖਾਲਸਾ ਜਿਹੜੀ ਕਿਤਾਬ ਹੈ ਉਹ ਇੰਨੀ ਕੁ ਜ਼ਿਆਦਾ ਕੰਪਲੈਕਸ ਹੈ ਤੇ ਪ੍ਰੋਫਾਊਂਡ ਹੈ ਕਿ ਉਹਦੀ ਸਮਝ ਆਉਣੀ ਔਖੀ ਆ। ਪਰ ਕੋਰਸ ਦੇ ਵਿੱਚ ਤਾਂ ਆਪਾਂ ਹਰ ਚੀਜ਼ ਜਿਹੜੀ ਹੈ ਉਹ ਹਰ ਨੁਕਤਾ ਬ੍ਰੇਕ ਡਾਊਨ ਕਰਕੇ ਐਕਸਪਲੇਨ ਕਰਨਾ, ਤੇ ਉਹਦੇ 'ਚ ਕੋਈ ਖਾਸ ਬਹੁਤੀਆਂ ਵੱਡੀਆਂ ਰਿਕੁਆਇਰਮੈਂਟਸ ਨਹੀਂ। ਜੋ ਰੀਡਿੰਗਸ ਚਾਹੀਦੀਆਂ ਉਹ ਵੀ ਅਸੀਂ ਪ੍ਰੋਵਾਈਡ ਕਰਾਂਗੇ। ਠੀਕ ਹੈ। ਨਾਲ ਨਾ ਉਹ ਚੀਜ਼ਾਂ ਦੀ ਵਿਆਖਿਆ ਕਰਨ ਲਈ, ਹਿਸਟਰੀ ਬਾਰੇ ਜਾਂ ਮਹਿਬੂਬ ਸਾਹਿਬ ਬਾਰੇ ਜਿਹੜੀਆਂ ਵੀ ਰੀਡਿੰਗਸ ਚਾਹੀਦੀਆਂ ਉਹ ਨਾਲ ਅਸੀਂ ਮੁਹੱਈਆ ਕਰਾਵਾਂਗੇ। ਤੇ ਬਾਕੀ ਜਿਹੜਾ ਸਾਰੇ ਲੈਕਚਰਸ ਆ, ਲੈਕਚਰਸ ਦਾ ਇਹ ਆ ਵੀ ਅਸੀਂ ਸਾਡੀ ਵੈਬਸਾਈਟ ਦੇ ਉੱਤੇ ਇੱਕ ਟੈਬ ਹੈ ਮਾਈ ਅਕਾਊਂਟ। ਠੀਕ ਹੈ ਜੀ। ਹਰ ਲੈਕਚਰ ਉਸੇ ਰਾਤ ਜਦੋਂ ਲੈਕਚਰ ਹੁੰਦਾ ਉਹ ਅਸੀਂ ਅਪਲੋਡ ਕਰ ਦਿੰਨੇ ਆ। ਓਕੇ। ਜੇ ਕੋਈ ਵਿਦਿਆਰਥੀ ਕਿਸੇ ਕਾਰਨ ਕਰਕੇ ਲਾਈਵ ਲੈਕਚਰ ਮਿਸ ਕਰਦਾ ਜਾਂ ਕਿਸੇ ਨੂੰ ਲੱਗਦਾ ਵੀ ਲਾਈਵ ਲੈਕਚਰ ਸੁਣਦਿਆਂ ਸਾਰੀ ਗੱਲ ਸਮਝ ਨਹੀਂ ਆਈ, ਉਹਦੇ ਨਾਲ ਦੁਬਾਰਾ ਰੀਕਨੈਕਟ ਕਰਨ ਦੀ ਲੋੜ ਹੈ। ਜਿਹਨੇ ਜਿਹੜੇ ਕੋਰਸ 'ਚ ਐਨਰੋਲ ਕੀਤਾ ਉਹਨੂੰ ਉਸ ਕੋਰਸ ਦੇ ਲੈਕਚਰ ਜਿਹੜੇ ਆ ਉੱਥੇ ਐਕਸੈਸੀਬਲ ਹੋਣਗੇ ਵੈਬਸਾਈਟ ਤੇ। ਠੀਕ ਹੈ। ਸਾਰਾ ਕੋਰਸ ਨਾਲ ਸਾਰੇ ਵਿਦਿਆਰਥੀਆਂ ਲਈ ਜਿਹੜਾ ਉਹ ਅਵੇਲੇਬਲ ਹੋਊਗਾ। ਸੋ ਜੇ ਤੁਸੀਂ ਮਤਲਬ ਹਮੇਸ਼ਾ ਲਾਈਵ ਸੈਸ਼ਨ ਨਹੀਂ ਵੀ ਅਟੈਂਡ ਕਰ ਸਕਦੇ
ਤਾਂ ਵੀ ਤੁਸੀਂ ਆਪਣੇ ਟਾਈਮ ਦੇ ਬਾਅਦ ਦੇ ਵਿੱਚ ਵਿੱਚ ਉਹਨੂੰ ਬਾਅਦ ਚ ਸੁਣ ਸਕਦੇ ਆ। ਤੇ ਬਾਅਦ ਦੇ ਵਿੱਚ ਜੇ ਕਿਸੇ ਦੇ ਕੋਈ ਸਵਾਲ ਰਹਿ ਜਾਂਦੇ ਜਿਹੜੇ ਲਾਈਵ ਸੈਸ਼ਨ 'ਚ ਉਹ ਨਹੀਂ ਪੁੱਛ ਸਕੇ ਡਿਸਕਸ਼ਨ ਦੇ ਵਿੱਚ, ਉਹ ਫਿਰ ਤੁਹਾਡੇ ਨਾਲ ਈਮੇਲ ਦੇ ਜ਼ਰੀਏ ਜਾਂ ਬਾਅਦ ਦੇ ਬਿਲਕੁਲ ਵਿੱਚ ਕਰ ਵੀ ਸਕਦੇ ਕਨੈਕਟ ਆ, ਕਰ ਸਕਦੇ ਆ? ਮੋਸਟ ਵੈਲਕਮ ਆ ਈਮੇਲ ਦੇ ਜ਼ਰੀਏ। ਅਗਲੇ ਹਫਤੇ ਆ ਕੇ ਪੁੱਛ ਸਕਦੇ ਆ। ਠੀਕ ਹੈ ਜੀ, ਜੇ ਠੀਕ ਹੈ, ਮਤਲਬ ਅਸੀਂ ਪਿਛਲੇ ਹਫਤੇ ਦੇ ਜਿਹੜੇ ਸਵਾਲ ਆ ਉਹ ਲੈਣੇ ਆ ਅਗਲੇ ਹਫਤੇ ਚ, ਠੀਕ ਹੈ। ਤੇ ਉਹ ਅਸੀਂ ਓਕੇ। ਜਿਵੇਂ ਟਾਈਮ ਦਾ ਤਾਂ ਅਸੀਂ ਰੱਖਿਆ ਫਲੈਕਸੀਬਲ। ਹੂੰ। ਜੇ ਕਿਸੇ ਨੇ 3 ਘੰਟੇ ਤੋਂ ਬਾਅਦ ਕੋਈ ਨਹੀਂ ਬਹਿ ਸਕਦਾ, ਹੂੰ। ਉਹ ਜਾ ਸਕਦੇ ਆ, ਬਾਅਦ 'ਚ ਸੁਣ ਸਕਦੇ ਆ। ਹੂੰ। ਲੈਕਚਰ ਦਾ ਟਾਈਮ 3 ਘੰਟੇ ਘੱਟੋ ਘੱਟ ਆ, ਹੂੰ। ਪਰ ਹਰ ਸੈਸ਼ਨ ਜਿਹੜਾ ਉਹ 3 ਤੋਂ 3.5 4 5 ਘੰਟੇ ਦੇ ਤੱਕ ਜਾਂਦਾ ਹੈ। ਜਾਂਦਾ ਹੈ। ਅਸੀਂ ਜਿਹੜਾ ਆਪਦਾ ਟਾਈਮ ਆ ਉਸ ਹਿਸਾਬ ਨਾਲ ਪਲਾਨ ਕੀਤਾ ਹੈ। ਹੂੰ। ਅਸੀਂ ਬਾਅਦ 'ਚ ਜਿਵੇਂ ਹੋਰ ਕੋਈ ਕੰਮ ਨਹੀਂ ਹੁੰਦਾ, ਉਹਦੇ ਵਾਸਤੇ ਰੱਖਿਆ ਹੁੰਦਾ ਖੁੱਲਾ ਟਾਈਮ। ਸੋ ਹੂੰ। ਉਹਦੇ ਕਰਕੇ ਜਿਹੜੀ ਮਤਲਬ ਡਿਸਕਸ਼ਨ ਨੂੰ ਤਾਂ ਅਸੀਂ ਖਾਸ ਤੌਰ ਤੇ ਐਨਕਰੇਜ ਕਰਦੇ ਹਾਂ, ਕਿਉਂਕਿ ਡਿਸਕਸ਼ਨ ਦੇ ਨਾਲ ਚੀਜ਼ਾਂ ਉਹਨਾਂ ਖਾਸ ਨੁਕਤਿਆਂ ਤੋਂ ਐਕਸਪਲੇਨ ਹੋ ਜਾਂਦੀਆਂ। ਹੂੰ। ਇੱਕ ਵਿਸ਼ੇ ਦੀਆਂ ਖਾਸ ਡਾਈਮੈਂਸ਼ਨਸ ਐਲੈਬੋਰੇਟ ਕਰਨ ਦਾ ਮੌਕਾ ਮਿਲਦਾ, ਤੇ ਗੱਲ ਜਿਹੜੀ ਆ ਉਹ ਵਧੀਆ ਤਰੀਕੇ ਨਾਲ ਕਮਿਊਨੀਕੇਟ ਹੁੰਦੀ ਆ, ਸਮਝ ਆ ਜਾਂਦੀ ਹੈ। ਸੋ ਡਿਸਕਸ਼ਨ ਜ਼ਰੂਰੀ ਹੈ। ਬਿਲਕੁਲ। ਸੋ ਪ੍ਰਭਸ਼ਨਦੀਪ ਸਿੰਘ ਜੀ, ਇਹ ਜਿਹੜੇ ਕੋਰਸਿਸ ਆ ਤੁਹਾਡੇ, ਜਿਹੜੇ 2 ਕੋਰਸਿਸ ਆ, ਤੁਸੀਂ ਇਹ ਡਿਜ਼ਾਈਨ ਕੀਤੇ ਇਸ ਹਿਸਾਬ ਦੇ ਨਾਲ, ਤੁਸੀਂ ਕੀ ਐਕਸਪੈਕਟ ਕਰਦੇ ਆ ਜਿਹੜਾ ਸਟੂਡੈਂਟ, ਜਿਹੜਾ ਵਿਦਿਆਰਥੀ ਇਹ ਕੋਰਸ ਲੈ ਕੇ ਜਾ ਰਿਹਾ ਆ, ਵੀ ਇੰਨੇ ਹਫ਼ਤਿਆਂ ਬਾਅਦ ਉਹਦੇ ਰੀਅਲ ਵਰਲਡ ਐਕਸਪੀਰੀਅੰਸ ਉਹਦੇ ਵਿੱਚੋਂ ਉਹ ਲੈ ਕੇ ਕੀ ਜਾਣਾ, ਤੇ ਉਹਨੇ ਅਪਲਾਈ ਉਹਦੀਆਂ ਐਪਲੀਕੇਸ਼ਨਸ ਉਹ ਕਿੱਥੇ ਦੇਖਦਾ ਹੈ? ਦੇਖੋ, ਜਿਹੜੀ ਸਿੱਖ ਹਿਸਟਰੀ ਆ ਉਹਨੂੰ ਸਿੱਖ ਵਿਰੋਧੀਆਂ ਵੱਲੋਂ ਟੂਲ ਬਣਾ ਕੇ ਵਰਤਿਆ ਗਿਆ, ਸਿੱਖਾਂ ਦਾ ਸਿੱਖੀ ਤੋਂ ਯਕੀਨ ਤੋੜਨ ਲਈ, ਸਿੱਖਾਂ ਦਾ ਸਿੱਖੀ ਨਾਲ ਨਾਤਾ ਖਤਮ ਕਰਨ ਲਈ, ਹਰ ਚੀਜ਼ ਨੂੰ ਮਿਸਇੰਟਰਪ੍ਰੀਟ ਕਰਕੇ ਛੁਟਿਆ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਹੁਣ ਡਾਕਟਰ ਗੰਡਾ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਕਿਤਾਬ ਲਿਖੀ। ਉਹਦੇ 'ਚ 25-26 ਦੇ ਨੇੜੇ ਉਹਨਾਂ ਨੇ ਲੋਕਲ ਸਥਾਨਕ ਤੋਂ ਸ਼ੁਰੂ ਹੋ ਕੇ ਬਾਅਦ ਤੱਕ ਦੇ ਹਵਾਲੇ ਦਿੱਤੇ, ਬਈ ਬਾਬਾ ਬੰਦਾ ਸਿੰਘ ਬਹਾਦਰ ਨੇ ਅੰਮ੍ਰਿਤ ਛਕਿਆ ਸੀ। ਬਹੁਤ ਸਾਰੇ ਸਮਕਾਲੀ ਫਾਰਸੀ ਦੇ ਹਵਾਲੇ ਆ। ਹੁਣ ਉਦੋਂ ਬਾਅਦ ਹਰੀਰਾਮ ਗੁਪਤਾ ਨੇ ਸਿੱਖ ਹਿਸਟਰੀ ਲਿਖੀ। ਉਹਦੇ 'ਚ ਉਹਨੇ ਲਿਖਿਆ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ 10ਵੇਂ ਪਾਤਸ਼ਾਹ ਨੇ ਅੰਮ੍ਰਿਤ ਨਹੀਂ ਛਕਾਇਆ, ਤੇ ਉਹਦੇ ਖਾਸ ਕਾਰਨ ਸੀ, ਤੇ ਗਾਂ ਉਹਦੀ ਆਪਦੀ ਵਿਆਖਿਆ ਦਿੱਤੀ। ਠੀਕ ਹੈ। ਉਹ ਜਿਹੜੀ ਮਤਲਬ ਜਿਹੜੇ ਜੇ ਹੋਰ ਲੋਕਾਂ ਨੇ ਸਿੱਖ ਸਟੱਡੀਜ਼ ਤੇ ਕੰਮ ਕੀਤਾ ਜਾਂ ਸਿੱਖ ਹਿਸਟਰੀ ਬਾਰੇ ਕਿਤਾਬਾਂ ਲਿਖੀਆਂ, ਉਹਦਾ ਮਤਲਬ ਇਹ ਨਹੀਂਗਾ ਵੀ ਉਹਨਾਂ ਦਾ ਇਸ ਵਿਸ਼ੇ 'ਚ ਦਿਲਚਸਪੀ ਬਣ ਗਈ ਤੇ ਉਹਨਾਂ ਨੇ ਇਹਦੇ ਬਾਰੇ ਲਿਖਣਾ ਸ਼ੁਰੂ ਕਰਤਾ। ਮਤਲਬ ਇਹ ਹੈ ਕਿ ਉਹ ਗੋਰਿਆਂ ਦੇ, ਮਾਰਕਸਿਸਟਾਂ ਦੇ ਜਾਂ ਹਿੰਦੂਆਂ ਦੇ ਕਲਚਰਲ ਇੰਪੀਰੀਅਲਿਜ਼ਮ ਨੂੰ ਰਿਪਰੈਜ਼ੈਂਟ ਕਰ ਰਹੇ ਆ। ਉਹਨਾਂ ਨੇ ਆਪਣੇ ਇੰਪੀਰੀਅਲਿਸਟ ਏਜੰਡਾਜ਼ ਤਹਿਤ ਜਿਹੜੀ ਸਿੱਖ ਹਿਸਟਰੀ ਹੈ ਉਹਨੂੰ ਆਪਣੇ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਸ ਕੋਰਸ ਦੇ ਵਿੱਚੋਂ ਜੇ ਕੋਈ ਸਿੱਖ ਹਿਸਟਰੀ ਦਾ ਕੋਰਸ ਲਊਗਾ, ਤਾਂ ਸਿੱਖਸ ਇਨ ਦਾ 18th ਸੈਂਚੁਰੀ, ਤਾਂ ਉਹਨਾਂ ਨੂੰ ਹਿਸਟਰੀ ਬਾਰੇ ਬਹੁਤ ਸਾਰੇ ਨਵੇਂ ਵੇਰਵੇ ਮਿਲਣਗੇ ਜਿਹੜੇ ਕਿਤਾਬਾਂ ਚੋਂ ਨਹੀਂ ਮਿਲਦੇ। ਹਿਸਟਰੀ ਦੀ ਨਵੀਂ ਵਿਆਖਿਆ ਮਿਲੂਗੀ ਜਿਹੜੀ ਕਿਤਾਬਾਂ 'ਚ ਹੁਣ ਤੱਕ ਨਹੀਂ ਆਈ, ਪਹਿਲੀ ਵਾਰੀ ਆਉਣੀ ਹੈ। ਤੇ ਹਿਸਟਰੀ ਦੇ ਬਾਰੇ ਜਿਹੜੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਲੂਈ ਫੈਨਕ, ਪੂਰਨਮਾ ਧਵਨ ਵਰਗੇ ਜਿਹੜੇ ਨਵੇਂ ਵਿਦਵਾਨ ਉਹ ਪੈਦਾ ਕਰ ਰਹੇ ਆ, ਉਹਨਾਂ ਬਾਰੇ ਉਹਨਾਂ ਵਿਦਵਾਨਾਂ ਦੀਆਂ ਲਿਖਤਾਂ ਦੇ ਹਵਾਲੇ ਨਾਲ ਗੱਲ ਕੀਤੀ ਜਾਊਗੀ। ਉਹਨਾਂ ਦੀਆਂ ਲਿਖਤਾਂ ਦੇ ਵਿੱਚੋਂ ਉਹਨਾਂ ਦੇ ਰੈਫਰੈਂਸ ਪੜ੍ਹ ਕੇ ਉਹਦੇ ਬਾਰੇ ਡਿਸਕਸ਼ਨ ਕੀਤੀ ਜਾਊਗੀ, ਨਾਲ ਜਿਹੜੇ ਉਹਦੀ ਡੀਕਨਸਟਰਕਸ਼ਨ ਲਈ ਇਤਿਹਾਸ ਦੇ ਜਿਹੜੇ ਹੋਰ ਸਰੋਤ ਸਾਡੇ ਕੋਲੇ ਆ, ਜਿਹੜੇ ਪ੍ਰਾਇਮਰੀ ਸਰੋਤ, ਉਹ ਸਾਂਝੇ ਕੀਤੇ ਜਾਣਗੇ, ਤੇ ਕਿੱਥੇ ਕਿੱਥੇ ਕਿਵੇਂ ਕਿਵੇਂ ਗਲਤ ਵਿਆਖਿਆ ਹੋਈ ਹੈ ਇਹਦੀ, ਮਤਲਬ ਉਹ ਬਿਲਕੁਲ ਹਿਸਟਰੀ ਦੇ ਬਾਰੇ ਨਵਾਂ ਨਜ਼ਰੀਆ ਲੈ ਕੇ ਜਾਣਗੇ। ਜਿਹੜੀ ਸਹਿਜ ਰਚੋ ਖਾਲਸਾ ਹੈ ਉਹ ਹੈਗੀ ਫਿਲਾਸਫੀ ਦੀ ਕਿਤਾਬ। ਹੁਣ ਫਿਲਾਸਫੀ ਹੈ ਜਿਹੜੀ ਕੁਛ ਲੋਕਾਂ ਦੀ ਉਹਦੀ ਦਿਲਚਸਪੀ ਹੋ ਸਕਦੀ ਹੈ, ਕੁਛ ਦੀ ਨਹੀਂ ਹੋ ਸਕਦੀ, ਪਰ ਕੋਈ ਵੀ ਫਿਲਾਸਫੀ ਤੋਂ ਬਚ ਨਹੀਂ ਸਕਦਾ।
ਸਹੀ ਫਿਲਾਸਫੀ ਗੱਲ। ਲਾਈਫ ਦੀ ਹਰ ਬ੍ਰਾਂਚ ਦੇ ਪਿੱਛੇ ਹੈ। ਹੂੰ ਆਪਾਂ ਬੱਚਿਆਂ ਨੂੰ ਸਕੂਲ ਭੇਜਦੇ ਆ, ਹੂੰ ਸਕੂਲ ਕਰਿਕੂਲਮ ਦੇ ਪਿੱਛੇ ਕੋਈ ਨਾ ਕੋਈ ਫਿਲਾਸਫੀਕਲ ਮਾਡਲ ਆ। ਬਿਲਕੁਲ। ਆਪਾਂ ਸਾਰੇ ਲਾਅ ਫੋਲੋ ਕਰਦੇ ਆ, ਹੂੰ ਜਿਹੜੇ ਲੀਗਲ ਸਿਸਟਮਸ ਆ ਉਹਨਾਂ ਦੀਆਂ ਫਿਲੋਸੋਫੀਕਲ ਫਾਊਂਡੇਸ਼ਨਸ ਆ। ਸੋ ਹੂੰ ਫਿਲਾਸਫੀ ਮਾਈਨਸ ਹੁੰਦੀ ਨਹੀਂ। ਫਿਲਾਸਫੀ ਜਿਹੜੀ ਹੈ ਉਹ ਲੋਕਾਂ ਦੀ ਜ਼ਿੰਦਗੀ 'ਚ ਇੰਟਰਵੀਨ ਕਰਦੀ ਹੈ ਹੂੰ ਤੇ ਉਹਦੇ 'ਚ ਮਤਲਬ ਉਹਨੂੰ ਅੰਦਰੋਂ ਟਰਾਂਸਫਾਰਮ ਕਰਦੀ ਹੈ। ਜਿਵੇਂ ਇੱਕ ਫ੍ਰੈਂਚ ਫਿਲਾਸਫਰ ਹੈ ਮਿਸ਼ੇਲ ਫੂਕੋ। ਹੂੰ ਮਿਸ਼ੇਲ ਫੂਕੋ ਨੇ ਪਾਵਰ ਦਾ ਆਈਡੀਆ ਦਿੱਤਾ, ਠੀਕ ਹੈ। ਪਾਵਰ ਤੇ ਨੌਲੇਜ ਦਾ। ਹੂੰ ਉਹਦੇ ਨਾਲ ਜਿਹੜੀ ਪਾਵਰ ਹੈ ਇਹ ਨੌਲੇਜ ਦੇ ਰੂਪ 'ਚ ਐਕਟ ਕਰਦੀ ਹੈ। ਹੂੰ ਪਰ ਉਹ ਕਹਿੰਦਾ ਪਾਵਰ ਦਾ ਕੋਈ ਸੈਂਟਰ ਨਹੀਂ ਹੁੰਦਾ। ਹੂੰ ਪਾਵਰ ਲੋਕਾਂ ਦੇ ਵਿੱਚ ਡਿਸਪਰਸ ਹੋਈ ਹੁੰਦੀ ਹੈ। ਲੋਕਾਂ ਦੇ ਮਨ ਮਸਤਕ ਦੀ, ਉਹਨਾਂ ਦੀ ਅੰਦਰਲੀ ਸਬਜੈਕਟਿਵਿਟੀ ਦੀ ਫਾਰਮੇਸ਼ਨ ਉਹ ਪਾਵਰ ਦੇ ਰਾਹੀਂ ਹੁੰਦੀ ਹੈ। ਠੀਕ ਹੈ। ਉਹ ਪਾਵਰ ਲੋਕਾਂ ਦੇ ਅੰਦਰੋਂ ਆਪਰੇਟ ਕਰਦੀ ਹੈ। ਹੁਣ ਮੈਂ ਇਹਦੀ ਐਗਜ਼ਾਮਪਲ ਦਿੰਦਾ, ਜ਼ਰੂਰ। ਪਾਵਰ ਲੋਕਾਂ ਦੇ ਅੰਦਰੋਂ ਆਪਰੇਟ ਕਿਵੇਂ ਕਰਦੀ ਹੈ। ਹੂੰ ਬ੍ਰਾਹਮਣਾਂ ਨੇ ਆਪਣੀ ਧਰਮ ਦੀ ਵਿਆਖਿਆ ਦੇਣ ਲਈ ਧਰਮ ਸ਼ਾਸਤਰ, ਧਰਮ ਸੂਤਰ ਲਿਖੇ। ਹੂੰ ਜਿਹੜਾ ਮਾਨਵ ਧਰਮ ਸ਼ਾਸਤਰ ਨਾਂ ਦਾ ਗ੍ਰੰਥ ਹੈ ਹੂੰ ਉਹਨੂੰ ਆਪਾਂ ਮਨੂ ਸਮ੍ਰਿਤੀ ਦੇ ਤੌਰ ਤੇ ਜਾਣਦੇ ਆ। ਹੂੰ ਉਹਦਾ ਅਸਲ ਨਾਮ ਮਾਨਵ ਧਰਮ ਸ਼ਾਸਤਰ ਹੈ। ਹੂੰ ਹੁਣ ਉਹ ਧਰਮ ਗ੍ਰੰਥਾਂ ਦੇ ਵਿੱਚ ਉਹ ਕਹਿ ਰਹੇ ਆ ਵੀ ਰਿਗਵੇਦ 'ਚ ਲਿਖਿਆ ਬ੍ਰਹਮਾ ਦੇ ਸਿਰ 'ਚੋਂ ਬ੍ਰਾਹਮਣ, ਛਾਤੀ 'ਚੋਂ ਖੱਤਰੀ, ਜੰਘਾਂ 'ਚੋਂ ਵੈਸ਼ ਤੇ ਪੈਰਾਂ ਦੇ ਵਿੱਚੋਂ ਸ਼ੂਦਰ ਪੈਦਾ ਹੋਏ। ਹੂੰ ਤੇ ਇਸ ਕਰਕੇ ਸਾਰਿਆਂ ਦੀਆਂ ਡਿਊਟੀਆਂ ਹੈ। ਬ੍ਰਾਹਮਣ ਨੇ ਦਿਮਾਗ ਦਾ, ਪ੍ਰੀਸਟ ਦਾ ਕੰਮ ਕਰਨਾ, ਹੂੰ ਖੱਤਰੀ ਨੇ ਵਾਰੀਅਰ ਦਾ, ਰਾਜੇ ਦਾ ਕੰਮ ਕਰਨਾ, ਵੈਸ਼ ਨੇ ਖੇਤੀ, ਟ੍ਰੇਡ ਕਰਨਾ ਤੇ ਸ਼ੂਦਰਾਂ ਨੇ ਉਤਲੇ ਤਿੰਨ ਵਰਨਾਂ ਦੀ ਜਿਹੜੀ ਹੈ ਉਹ ਸੇਵਾ ਕਰਨੀ ਹੈ। ਹੁਣ ਇਹ ਗੱਲ ਦਾ ਆਧਾਰ ਦੱਸਿਆ ਉਹਨਾਂ ਨੇ ਧਰਮ ਸ਼ਾਸਤਰਾਂ 'ਚ ਕਿ ਬੰਦਾ ਆਪਣੇ ਪੂਰਬਲੇ ਜਨਮਾਂ ਦੇ ਕਰਮਾਂ ਕਰਕੇ ਉੱਚੀ ਜਾਂ ਨੀਵੀਂ ਜਾਤ 'ਚ ਪੈਦਾ ਹੁੰਦਾ। ਸੋ ਜੇ ਬੰਦੇ ਨੇ ਬ੍ਰਾਹਮਣਾਂ ਦੇ ਮੁਤਾਬਕ ਪੂਰਬਲੇ ਜਨਮਾਂ ਚੰਗੇ ਕਰਮ ਕੀਤੇ ਤਾਂ ਉਹਨੂੰ ਉੱਚੀ ਜਾਤ 'ਚ ਜਨਮ ਮਿਲਿਆ, ਜੇ ਮਾੜੇ ਕਰਮ ਕੀਤੇ ਤਾਂ ਨੀਵੀਂ ਜਾਤ 'ਚ ਮਿਲਿਆ। ਕਹਿਣ ਤੋਂ ਭਾਵ ਕੀ, ਬੰਦਾ ਆਪਣੀ ਜਾਤ ਉੱਚੀ ਜਾਂ ਨੀਵੀਂ ਹੋਣ ਲਈ ਖੁਦ ਜ਼ਿੰਮੇਵਾਰ ਹੈ। ਠੀਕ ਹੈ। ਜੇ ਉਹ ਨੀਵੀਂ ਹੋਣ ਲਈ ਜ਼ਿੰਮੇਵਾਰ ਹੈ, ਫਿਰ ਉਹ ਬੰਦੇ ਦੀ ਜ਼ਿੰਮੇਵਾਰੀ ਬਣਦੀ ਹੈ, ਉਹਦੀ ਧਾਰਮਿਕ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਬ੍ਰਾਹਮਣਾਂ ਨੇ ਉਹਨੂੰ ਕਿਹਾ ਤੂੰ ਭਗਤੀ ਨਹੀਂ ਕਰਨੀ ਤਾਂ ਉਹਨੇ ਨਹੀਂ ਕਰਨੀ, ਭਾਵੇਂ ਉਹ ਜੀ ਕਰੇ। ਸ਼ੰਭੂਕ ਇੱਕ ਰਿਸ਼ੀ ਸੀ, ਦਲਿਤ ਸੀ, ਭਗਤੀ ਕਰਦਾ ਸੀ। ਉਹਦੇ ਭਗਤੀ ਕਰਨ ਤੋਂ ਅਪਸੈਟ ਹੋ ਕੇ ਰਾਮਚੰਦਰ ਨੇ ਜਾ ਕੇ ਕਿਰਪਾਨ ਕੱਢੀ ਤੇ ਉਹਨੂੰ ਕਿਰਪਾਨ ਮਾਰ ਕੇ ਉਹਨੂੰ ਮਾਰਤਾ। ਇਹ ਰਾਮਾਇਣ ਦੇ ਵਿੱਚ ਕਹਾਣੀ ਦਰਜ ਹੈ ਕਿ ਤੂੰ ਜਿਹੜਾ ਤੇਰਾ ਇਹ ਹੱਕ ਨਹੀਂ ਸੀ ਬਣਦਾ, ਤੂੰ ਗਲਤ ਗੱਲ ਕੀਤੀ ਹੈ, ਤੂੰ ਰਿਸ਼ੀ ਹੈ ਪਰ ਮੈਨੂੰ ਤੈਨੂੰ ਮਾਰਨਾ ਪੈਣਾ, ਮੈਂ ਆਪਣਾ ਫਰਜ਼ ਨਿਭਾਉਣਾ ਤੇ ਮੈਨੂੰ ਤੈਨੂੰ ਮਾਰਨਾ ਪੈਣਾ। ਉਹਨੇ ਬ੍ਰਾਹਮਣਿਕਲ ਆਰਡਰ ਸੀ ਜਿਹੜਾ ਉਹਨੂੰ ਇੰਟੈਕਟ ਰੱਖਣ ਲਈ ਦਲਿਤਾਂ ਨੂੰ ਕਿਸੇ ਕਿਸਮ ਦੀ ਕੋਈ ਸਪਿਰਿਚੁਅਲ ਅਥਾਰਟੀ ਹਾਸਲ ਨਾ ਹੋਵੇ, ਉਹਨਾਂ ਨੂੰ ਰੋਕੀ ਰੱਖਣ ਲਈ ਸ਼ੰਭੂਕ ਦਾ ਕਤਲ ਹੋਇਆ। ਇਹ ਹੈ ਜਿਹੜੀ ਲੋਕਾਂ ਦੇ ਅੰਦਰ ਵਿਸ਼ਵਾਸ ਬਣਾਤੇ ਕਿ ਬ੍ਰਾਹਮਣ ਨੂੰ ਅਥਾਰਟੀ ਵੀ ਰੱਬ ਤੋਂ ਮਿਲੀ ਹੈ ਤੇ ਤੁਹਾਨੂੰ ਬ੍ਰਾਹਮਣ ਦੇ ਘਸਿਆਰੇ ਬਣ ਕੇ, ਨੀਚ ਕਹਾ ਕੇ ਤਿਰਸਕਾਰੇ ਜਾਣ ਦਾ ਵੀ ਕੋਈ ਦੇ ਪਿੱਛੇ ਵੀ ਕੋਈ ਡਿਵਾਈਨ ਲਾਅ ਕੰਮ ਕਰ ਰਿਹਾ। ਲਾਅ ਆਫ ਕਰਮਾ, ਤੁਸੀਂ ਕਰਮ ਕੀਤੇ ਤੁਹਾਨੂੰ ਉਹਦਾ ਫਲ ਮਿਲਿਆ ਤੇ ਉਹ ਪਾਵਰ ਲੋਕਾਂ ਦੇ ਅੰਦਰੋਂ ਆਪਰੇਟ ਕਰ ਰਹੀ ਹੈ। ਉਹ ਜਿਹੜੀ ਸਾਰੀ ਬ੍ਰਾਹਮਣਿਕਲ ਮੈਟਾਫਿਜ਼ਿਕਸ ਹੈ ਉਹਦੇ ਵਿੱਚ ਬ੍ਰਾਹਮਣਾਂ ਨੇ ਉਹਨਾਂ ਦਾ ਯਕੀਨ ਬੰਨਿਆ ਤੇ ਪਾਵਰ ਲੋਕਾਂ ਦੇ ਅੰਦਰੋਂ ਆਪਰੇਟ ਕਰ ਰਹੀ ਹੈ। ਇਸੇ ਕਰਕੇ ਜੋ 10ਵੇਂ ਪਾਤਸ਼ਾਹ ਨੇ ਖਾਲਸਾ ਸਾਜਿਆ, ਉਹ ਕਹਿੰਦੇ ਕੁਲਨਾਸ਼, ਕਰਮਨਾਸ਼, ਕਿਰਤਨਾਸ਼, ਧਰਮਨਾਸ਼, ਭਰਮਨਾਸ਼। ਇਹਦਾ ਮਤਲਬ ਕੀ ਹੈ? ਜੇ ਅੰਮ੍ਰਿਤ ਛਕਣ ਤੋਂ ਬਾਅਦ ਬੰਦੇ ਦੀ ਕੁਲ ਦਾ ਨਾਸ਼ ਹੋ ਗਿਆ ਤਾਂ ਉਹਦਾ ਕੋਈ ਉੱਚੀ ਜਾਤ ਦਾ ਕਹਾਉਣ ਦਾ ਜਾਂ ਕਿਸੇ ਨੂੰ ਨੀਵੀਂ ਜਾਤ ਦਾ ਕਹਿਣ ਦਾ ਕੋਈ ਮਤਲਬ ਨਹੀਂ ਰਹਿ ਗਿਆ, ਖਤਮ ਹੋ ਗਿਆ ਕੰਮ। ਜੇ ਕਰਮਨਾਸ਼ ਹੋ ਗਿਆ ਤਾਂ ਪੂਰਬਲੇ ਕਰਮਾਂ ਕਰਕੇ ਇਸ ਜਨਮ ਦੇ ਵਿੱਚ ਜਿਹੜੀਆਂ ਬੰਦੇ ਤੇ ਆਪਣੀ ਮਨਮਰਜ਼ੀ ਦਾ ਕਿੱਤਾ ਕਰਨ ਦੀਆਂ ਕੋਸ਼ਿਸ਼ਾਂ, ਰੋਕਾਂ ਲੱਗੀਆਂ, ਉਹ ਰੋਕਾਂ ਖਤਮ ਹੋ ਗਈਆਂ। ਹੁਣ ਸਿੱਖੀ ਦੇ ਮੁਤਾਬਕ ਦਲਿਤ ਫਿਲਾਸਫਰ ਵੀ ਹੋ ਸਕਦਾ, ਪ੍ਰਾਈਮ ਮਿਨਿਸਟਰ ਵੀ ਹੋ ਸਕਦਾ, ਕਮਾਂਡਰ ਇਨ ਚੀਫ ਵੀ ਹੋ ਸਕਦਾ, ਪ੍ਰੈਜ਼ੀਡੈਂਟ ਵੀ ਹੋ ਸਕਦਾ,
ਇਕੋਨੋਮਿਸਟ, ਪੋਲੀਟੀਕਲ ਸਾਇੰਟਿਸਟ, ਜੋ ਮਰਜ਼ੀ ਹੋ ਸਕਦਾ। ਬ੍ਰਾਹਮਣਾਂ ਮੁਤਾਬਕ ਇੰਟੈਲੈਕਚੁਅਲ ਕੰਮ ਬ੍ਰਾਹਮਣ ਨੇ, ਐਡਮਿਨਿਸਟ੍ਰੇਟਿਵ ਕੰਮ ਖੱਤਰੀ ਨੇ, ਦਲਿਤ ਕੋਲ ਤਾਂ ਅਧਿਕਾਰ ਹੀ ਕੋਈ ਨਹੀਂ। ਠੀਕ ਹੈ ਨਾ। ਸੋ ਉਹ ਜਿਹੜੀ ਕਰਮਨਾਸ਼ ਹੋ ਗਿਆ, ਕਿਰਤ ਨਾਸ਼, ਬ੍ਰਾਹਮਣਾਂ ਨੇ ਕਿੱਤੇ ਅਸਾਈਨ ਕੀਤੇ ਸੀ ਜਾਤਾਂ ਦੇ ਆਧਾਰ ਤੇ, ਗੁਰੂ ਸਾਹਿਬ ਕਹਿੰਦੇ ਕਿਰਤ ਨਾਸ਼ ਹੋ ਗਈ, ਆਪਦੀ ਮਰਜ਼ੀ ਦੀ ਕਿਰਤ ਕਰੋ। ਇਹ ਸਾਰੀ ਗੱਲ ਦਾ ਆਧਾਰ ਬ੍ਰਾਹਮਣਾਂ ਦਾ ਧਰਮ ਦਾ ਆਈਡੀਆ ਸੀ। ਗੁਰੂ ਸਾਹਿਬ ਕਹਿੰਦੇ ਧਰਮ ਨਾਸ਼। ਇਹ ਸਾਰਾ ਕੁਛ ਬਹੁਤ ਸਾਰੇ ਜਿਹੜੇ ਲੋਕਾਂ ਦੇ ਅੰਦਰ ਸੁਪਰਸਟੀਸ਼ਨਸ, ਭਰਮ ਪੈਦਾ ਕਰਕੇ ਬ੍ਰਾਹਮਣ ਨੇ ਆਪਣੀ ਅਥਾਰਟੀ ਜਮਾਈ ਸੀ, ਉਹ ਕਹਿੰਦੇ ਭਰਮ ਨਾਸ਼। ਇਹ ਸਾਰਾ ਕੁਛ ਨਾਸ਼ ਹੁੰਦਾ ਹੈ ਜਦੋਂ ਖਾਲਸਾ ਸਾਜਿਆ ਜਾਂਦਾ ਹੈ ਤੇ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ, ਤੇ ਪਾਵਰ ਜਿਹੜੀ ਹੈ ਲੋਕਾਂ ਦੇ ਅੰਦਰੋਂ ਆਪਰੇਟ ਕਰ ਰਹੀ ਸੀ, ਉਹ ਪਾਵਰ ਨੂੰ ਉਹਦੀ ਫਾਊਂਡੇਸ਼ਨ ਤੋਂ ਹਿਲਾਤਾ, ਉਹਦੀ ਜੜ ਪੱਟਤੀ। ਗੁਰੂ ਸਾਹਿਬਾਨ ਨੇ ਜਿਸ ਤਰੀਕੇ ਨਾਲ ਸਿੱਖੀ ਲਿਆਂਦੀ, ਸਿੱਧਾ ਵੰਗਾਰਿਆ। ਜਿਹੜੀ ਕਲੇਮਸ ਆਫ ਅਥਾਰਟੀ ਹੈ, ਸਿੱਧੇ ਵੰਗਾਰੇ। ਜਿਵੇਂ ਵੇਖੋ, ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੈ ਜੀਆ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੋਂ ਓ ਜਾੜੇ ਕਾ ਬੰਦ। ਕਾਜ਼ੀ ਇਸਲਾਮਿਕ ਸਕੋਲਰ ਹੈ, ਇਸਲਾਮਿਕ ਜਿਹੜਾ ਜਸਟਿਸ ਸਿਸਟਮ ਹੈ ਉਹਨੂੰ ਲੀਡ ਕਰ ਰਿਹਾ। ਗੁਰੂ ਸਾਹਿਬ ਕਹਿੰਦੇ ਕਰਪਟ ਹੈ, ਕੂੜ ਬੋਲ ਕੇ ਗੰਦਗੀ ਖਾਂਦਾ ਹੈ, ਕਰਪਸ਼ਨ ਕਰਦਾ। ਬ੍ਰਾਹਮਣ ਲੋਕਾਂ ਦਾ ਘਾਣ ਕਰਦਾ ਹੈ, ਫਿਰ ਜਾ ਕੇ ਤੀਰਥਾਂ ਤੇ ਨਹਾਉਂਦਾ। ਜੋਗੀ ਨੂੰ ਜੁਗਤ ਨਹੀਂ ਪਤਾ, ਉਹ ਅੰਨਾ। ਪਰ ਸਮੇਂ ਦੀ ਜਿਹੜੀ ਪੋਲੀਟੀਕਲ ਅਥਾਰਟੀ ਹੈ, ਉਹਨੂੰ ਗੁਰੂ ਨਾਨਕ ਸਾਹਿਬ ਕਹਿ ਰਹੇ ਆ ਰਾਜੇ ਸ਼ੀਂਹ ਮੁਕੱਦਮ ਕੁੱਤੇ। ਸੋ ਗੁਰੂ ਨਾਨਕ ਸਾਹਿਬ ਸਮੇਂ ਦੀ ਪੋਲੀਟੀਕਲ ਤੇ ਰਿਲੀਜੀਅਸ ਐਸਟੈਬਲਿਸ਼ਮੈਂਟ ਨੂੰ ਵੰਗਾਰ ਰਹੇ ਆ, ਉਹਦੀ ਅਥਾਰਟੀ ਕੁਐਸਚਨ ਕਰ ਰਹੇ ਆ। ਉਹ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਰੱਬ ਦੇ ਬਰਾਬਰ, ਅਕਾਲ ਪੁਰਖ ਦੇ ਬਰਾਬਰ ਕੋਈ ਰਾਜਾ ਨਹੀਂ। ਇਹ ਜਿਹੜੇ ਭੂਪਤ ਹੈ, ਭੂਪਤੀ, ਧਰਤੀ ਦੇ ਮਾਲਕ, ਉਹਨੂੰ ਰਿਡੀਕਿਊਲ ਕੀਤਾ ਗੁਰੂ ਸਾਹਿਬ ਨੇ। ਇਹ ਧਰਤੀ ਦੇ ਮਾਲਕ, ਇਹ ਲੋਕਾਂ ਦੇ ਦਿਲਾਂ ਦੇ ਮਾਲਕ ਨਹੀਂ, ਲੋਕਾਂ ਦੀ ਆਤਮਾ ਤੇ ਰਾਜ ਨਹੀਂ ਕਰਦੇ। ਇਹ ਧਰਤੀ ਦੇ ਮਾਲਕ 4 ਦਿਨਾਂ ਦੇ ਲਈ ਹੈ। ਇਹ ਝੂਠੇ ਕੰਮਾਂ ਚ ਉਲਝੇ ਹੋਏ ਆ। ਸੋ ਇਹ ਜਿਹੜਾ ਕ੍ਰਿਟੀਕ ਇੰਨਾ ਪਾਵਰਫੁਲ ਆਇਆ, ਇਹ ਜਿਹੜੀ ਖਾਲਸੇ ਨੂੰ, ਜਿਹੜੀਆਂ ਸਿੱਖਾਂ ਨੂੰ ਮੀਰੀ ਪੀਰੀ ਦੀਆਂ ਕਿਰਪਾਨਾਂ ਜਿਹੜੀਆਂ 6ਵੇਂ ਪਾਤਸ਼ਾਹ ਨੇ ਧਾਰਨ ਕੀਤੀਆਂ, ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ, ਜਿਹੜੀ ਸਿੱਖਾਂ ਨੂੰ ਕਿਰਪਾਨਾਂ 10ਵੇਂ ਪਾਤਸ਼ਾਹ ਨੇ ਬਖਸ਼ੀਆਂ, ਉਹ ਸਾਰੇ ਦੀ ਸਪਿਰਿਟ ਗੁਰੂ ਨਾਨਕ ਸਾਹਿਬ ਦੇ ਵਿੱਚ ਪਈ ਹੈ। ਉੱਥੋਂ ਸ਼ੁਰੂ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਆ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਵੀ ਸਿੱਖੀ ਦਾ ਰਾਹ ਅਕਾਲ ਪੁਰਖ ਨਾਲ ਪ੍ਰੇਮ ਦਾ ਰਾਹ ਹੈ। ਪ੍ਰੇਮ ਅਕਾਲ ਪੁਰਖ ਕਿੱਥੇ ਹੈ? ਕਣ ਕਣ ਦੇ ਵਿੱਚ ਵਸਦਾ। ਜੇ ਅਕਾਲ ਪੁਰਖ ਕਣ ਕਣ ਦੇ ਵਿੱਚ ਹੈ ਤੇ ਉਹ ਸਾਰੇ ਮਨੁੱਖਾਂ ਦੇ ਵਿੱਚ ਵੀ ਹੈ, ਮਰਦਾਂ ਚ ਵੀ ਹੈ, ਔਰਤਾਂ ਚ ਵੀ ਹੈ। ਹੁਣ ਜੇ ਧਰਤੀ ਦੇ ਉੱਤੇ ਕਿਸੇ ਵੀ ਇਸਤਰੀ ਮਰਦ ਨਾਲ ਕੋਈ ਅਨਿਆਂ ਹੁੰਦਾ, ਧੱਕਾ ਹੁੰਦਾ, ਤੇ ਅਕਾਲ ਪੁਰਖ ਉਹਦੇ ਅੰਦਰ ਹੈ। ਤੇ ਜਿਹੜਾ ਬੰਦਾ ਅਕਾਲ ਪੁਰਖ ਨਾਲ ਪ੍ਰੇਮ ਦੇ ਰਾਹ ਤੇ ਤੁਰਿਆ ਹੋਇਆ, ਉਹ ਉਹਨਾਂ ਨੂੰ ਬਚਾਊਗਾ ਕਿਵੇਂ ਨਹੀਂ? ਤੇ ਜੇ ਬੰਦਾ ਉਹਨਾਂ ਦੇ ਹੱਕ 'ਚ ਬੋਲੂਗਾ ਜਾਂ ਉਹਨਾਂ ਲਈ ਉੱਠ ਕੇ ਖੜਾ ਹੋਊਗਾ, ਜਿਹੜੀ ਸੱਤਾ ਉਹਨਾਂ ਨੂੰ ਮਾਰ ਰਹੀ ਹੈ, ਉਹ ਬੰਦੇ ਨੂੰ ਮਾਰੂਗੀ। ਜਿਹੜਾ ਪ੍ਰੇਮ ਦਾ ਰਾਹ ਹੈ, ਜੇ ਉੱਤੇ ਤੁਰਨਾ ਹੈ ਤੇ ਸਿਰ ਤਲੀ ਤੇ ਧਰਨਾ ਪੈਣਾ। ਜੇ ਤੁਹਾਨੂੰ ਪ੍ਰੇਮ, ਜੋ ਤੋਂ ਪ੍ਰੇਮ ਖੇਲਣ ਕਾ ਚਾਹੋ, ਜੇ ਪ੍ਰੇਮ ਦੇ ਰਾਹ ਦੀ, ਪ੍ਰੇਮ ਦੀ ਖੇਡ ਖੇਡਣ ਦਾ ਚਾਅ ਹੈ, ਤੇ ਫਿਰ ਤਲੀ ਤੇ ਸਿਰ ਧਰ ਕੇ ਆਓ। ਉਹ ਜਿਹੜੀ ਸਾਰਾ ਵਿਜ਼ਨ ਹੈ, ਜਿਹੜਾ ਸੋਵਰਨਟੀ ਖਾਲਸੇ ਨੂੰ 10ਵੇਂ ਪਾਤਸ਼ਾਹ ਨੇ ਬਖਸ਼ੀ ਹੈ, ਉਹ ਸੋਵਰਨਟੀ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਤੋਂ ਹੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਨੇ ਸਿੱਖੀ ਦਾ ਸੰਪੂਰਨ ਵਿਜ਼ਨ ਧਰਤੀ ਦੇ ਉੱਤੇ ਸਥਾਪਿਤ ਕੀਤਾ। ਉਹਦੇ ਵੱਖੋ ਵੱਖਰੇ ਪਹਿਲੂ ਆ ਜਿਹੜੇ, ਉਹ ਵੱਖੋ ਵੱਖਰੇ ਗੁਰੂ ਸਾਹਿਬਾਨ ਦੇ ਟਾਈਮ ਪੀਰੀਅਡ ਦੌਰਾਨ ਸਮੇਂ-ਸਮੇਂ ਤੇ ਪ੍ਰਗਟ ਹੋਏ।
ਪਰ ਬੀਜ ਰੂਪ ਦੇ ਵਿੱਚ ਜਿਹੜੀ ਸਿੱਖੀ ਦੀ ਸੰਪੂਰਨ ਹਸਤੀ ਹੈ ਉਹ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਉਹਨਾਂ ਦੇ ਜੀਵਨ ਅਮਲ ਦੇ ਵਿੱਚ ਮਿਲਦੀ ਹੈ। ਤੇ ਉਹਦੇ ਲਈ ਗੁਰਬਾਣੀ ਦੇ ਨਾਲ ਜਿਹੜਾ ਇਤਿਹਾਸ ਹੈ, ਇਤਿਹਾਸ ਬਾਰੇ ਵੀ ਸਾਨੂੰ ਜਾਣੂ ਹੋਣਾ ਚਾਹੀਦਾ ਹੈ। ਪਰ ਗੁਰਬਾਣੀ ਤੋਂ ਬਿਨਾਂ ਸਿੱਖ ਇਤਿਹਾਸ ਨੂੰ ਸਮਝਿਆ ਵੀ ਨਹੀਂ ਜਾ ਸਕਦਾ। ਜੋ ਕੁਝ ਸਿੱਖ ਇਤਿਹਾਸ ਦੇ ਵਿੱਚ ਵਾਪਰਿਆ ਉਹ ਕੱਲਾ ਸਿੱਖ ਇਤਿਹਾਸ ਦਾ ਚੈਪਟਰ ਕਰਾਮਾਤੀ ਹੈ। ਧਰਤੀ ਦੇ ਉੱਤੇ ਇਹ ਕਰਾਮਾਤਾਂ ਗੁਰਬਾਣੀ ਦੇ ਤੇਜ ਨਾਲ ਵਾਪਰੀਆਂ। ਧਰਤੀ ਦੇ ਉੱਤੇ ਕਰਾਮਾਤਾਂ ਗੁਰਬਾਣੀ ਦੇ ਤੇਜ ਨਾਲ ਕਿਵੇਂ ਵਾਪਰੀਆਂ, ਇਹਦੀ ਆਪਾਂ ਇਹਨਾਂ ਕੋਰਸਾਂ ਦੇ ਰਾਹੀਂ ਦੱਸਣਾ, ਕੱਲੀ ਇਨਸੀਡੈਂਟ ਤੇ ਡਿਸਕਸ਼ਨ ਕਰਕੇ ਇਹਦੀ ਵਿਆਖਿਆ ਕਰਨੀ ਹੈ। ਸੋ ਇੱਕ ਵਾਰੀ ਫੇਰ ਜਾਂਦੇ ਜਿਹੜਾ ਉਹ ਦੱਸਦੇ ਜਾਈਏ, ਸਮਾਂ ਆਪਣਾ ਸਮਾਪਤੀ ਵੱਲ ਨੂੰ, ਵੀ vancouverinstitute.net ਦੇ ਉੱਤੇ The Sikhs in 18th Century, ਇਹ ਇੰਗਲਿਸ਼ ਦਾ ਜਿਹੜਾ ਇਹ ਕੋਰਸ ਆ ਜੋ ਕਿ ਸ਼ਨੀਚਰਵਾਰ 4 ਮਈ ਤੋਂ ਸ਼ੁਰੂ ਹੋਣ ਜਾ ਰਿਹਾ ਆ, ਦੁਪਹਿਰੇ 1 ਤੋਂ 4 ਵਜੇ ਤੱਕ ਪੈਸੀਫਿਕ ਟਾਈਮ ਦੇ ਮੁਤਾਬਕ। ਇਸੇ ਤਰੀਕੇ ਨਾਲ ਸਹਿਜੇ ਰਚਿਓ ਖਾਲਸਾ ਧੀਰਗ ਅਧਿਐਨ ਪਹਿਲਾ, ਇਹ 29 ਅਪ੍ਰੈਲ ਸੋਮਵਾਰ ਤੋਂ ਸ਼ਾਮੀ 5 ਤੋਂ 8 ਵਜੇ ਪੈਸੀਫਿਕ ਟਾਈਮ ਦੇ ਮੁਤਾਬਕ ਇਹ ਸ਼ੁਰੂ ਹੋਣ ਜਾ ਰਿਹਾ। ਜੇ ਤੁਸੀਂ ਇਹਨਾਂ ਕੋਰਸਿਸ ਦੇ ਵਿੱਚ ਅਨਰੋਲ ਕਰਨਾ ਚਾਹੁੰਦੇ ਆ, ਇਹਨਾਂ ਕੋਰਸਿਸ ਨੂੰ ਲੈਣਾ ਚਾਹੁੰਦੇ ਆ, vancouverinstitute.net ਦੇ ਉੱਤੇ ਜਾ ਕੇ ਤੁਸੀਂ ਇਹ ਜਿਹੜੇ ਕੋਰਸਿਸ ਲੈ ਸਕਦੇ ਆ। ਇਹ ਆਨਲਾਈਨ ਕੋਰਸਿਸ ਆ, ਸੋ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਆ, ਤੁਹਾਡੇ ਕੋਲ ਇੰਟਰਨੈਟ ਹੈਗਾ ਆ, ਲੈਪਟਾਪ ਹੈਗਾ ਆ, ਤੇ ਤੁਸੀਂ ਇਹ ਜਿਹੜੇ ਕੋਰਸਿਸ ਆ ਉਹ ਲੈ ਸਕਦੇ ਆ। ਤੇ ਜਾਂਦੇ ਪ੍ਰਭ ਸ਼ਰਨਦੀਪ ਸਿੰਘ ਜੀ ਇਹ ਦੱਸਦੇ ਜਾਇਓ ਵੀ ਅੱਜ ਦੇ ਸਮੇਂ ਦੇ ਸੰਦਰਭ ਦੇ ਹਿਸਾਬ ਦੇ ਨਾਲ ਇਹਨਾਂ ਦੋ ਕੋਰਸਾਂ ਦੀ ਕੀ ਇੰਪੋਰਟੈਂਸ ਆ, ਕਿਉਂ ਇਹ ਜਿਹੜੇ ਲੈਣੇ ਚਾਹੀਦੇ ਆ। ਦੇਖੋ ਜੀ, ਪਹਿਲਾਂ ਤਾਂ ਮੈਂ ਇਹ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ ਵੀ ਅਸੀਂ ਦੋਨੋਂ ਭਰਾ, ਮੇਰਾ ਭਰਾ ਪ੍ਰਭ ਸ਼ਰਨਵੀਰ ਸਿੰਘ ਤੇ ਮੈਂ, ਅਸੀਂ ਇਹ ਸੰਸਥਾ ਚਲਾ ਰਹੇ ਹਾਂ। ਅਸੀਂ 4 ਕੋਰਸ ਆਫਰ ਕਰ ਰਹੇ ਹਾਂ। 2 ਇਹ ਮੇਰੇ ਆ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਹੈ। ਦੂਜੇ ਜਿਹੜੇ 2 ਕੋਰਸ ਹੈ, ਰਿਫਲੈਕਸ਼ਨਸ ਔਨ ਸਿੱਖ ਸਟੇਟ ਬਿਲਡਿੰਗ, ਉਹ 3 ਮਈ ਤੋਂ ਸ਼ੁਰੂ ਹੋਣਾ, ਤੇ ਸਾਈਕੋ ਸਪਿਰਿਚੁਅਲ ਹਿਸਟਰੀ ਆਫ ਪੰਜਾਬ, ਇਹ 5000 ਸਾਲ ਦੀ ਪੰਜਾਬ ਦੀ ਹਿਸਟਰੀ ਤੇ ਕੋਰਸ ਹੈ। ਠੀਕ ਹੈ। ਇਹ ਸੈਟਰਡੇ ਸਵੇਰੇ 10 ਤੋਂ 1 ਵਜੇ 4 ਮਈ ਤੋਂ ਸ਼ੁਰੂ ਹੋਣਾ। ਠੀਕ ਹੈ। ਇਹ ਜਿਹੜੇ 2 ਕੋਰਸ ਆ, ਇਹਨਾਂ ਬਾਰੇ ਜਦੋਂ ਪ੍ਰਭ ਸ਼ਰਨਵੀਰ ਸਿੰਘ ਤੁਹਾਡੇ ਪ੍ਰੋਗਰਾਮ 'ਚ ਆਉਣਗੇ, ਉਹ ਇਹਨਾਂ ਦੀ ਜਿਹੜੀ ਵਿਆਖਿਆ ਵਿਸਥਾਰ ਦੇ ਵਿੱਚ ਕਰਨਗੇ ਜੀ। ਹੁਣ ਤੁਹਾਡਾ ਸਵਾਲ ਹੈ, ਅੱਜ ਦੇ ਸਮੇਂ ਦੇ ਵਿੱਚ ਇਹਨਾਂ ਕੋਰਸਾਂ ਦੀ ਕੀ ਲੋੜ ਹੈ। ਜਿਹੜਾ ਕਲਚਰ ਹੈ ਉਹ ਇੱਕ ਡਾਇਨਾਮਿਕ ਪ੍ਰੋਸੈਸ ਹੈ। ਪੰਜਾਬ ਦਾ ਕਲਚਰ ਜੇ ਆਪਾਂ ਵੇਖਦੇ ਆ, ਪਹਿਲਾਂ ਉਹਨੂੰ ਬ੍ਰਾਹਮਣਵਾਦ ਨੇ ਡਿਫਾਈਨ ਕੀਤਾ, ਫਿਰ ਉੱਥੇ ਇਸਲਾਮ ਆਇਆ, ਇਸਲਾਮ ਤੇ ਸੂਫੀਜ਼ਮ ਨੇ ਪੰਜਾਬ ਦੇ ਕਲਚਰ ਦੇ ਵਿੱਚ ਬਹੁਤ ਸਾਰੀਆਂ ਟਰਾਂਸਫੋਰਮੇਸ਼ਨ ਲੈ ਕੇ ਆਉਂਦੀਆਂ। ਉਸ ਤੋਂ ਬਾਅਦ ਸਿੱਖੀ ਆਈ, ਸਿੱਖੀ ਦੇ ਨਾਲ ਜਿਹੜਾ ਕਲਚਰ ਹੈ ਉਹ ਨਵੇਂ ਤਰੀਕੇ ਤੋਂ ਟਰਾਂਸਫਾਰਮ ਹੋਇਆ। ਫਿਰ ਅੰਗਰੇਜ਼ ਆਏ, ਮੋਡਰਨਿਟੀ ਆਈ, ਉਹਦੇ ਨਾਲ ਕਲਚਰਲ ਸ਼ਿਫਟਸ ਆਈਆਂ, ਤੇ 1991 ਤੋਂ ਬਾਅਦ ਜਦੋਂ ਗਲੋਬਲਾਈਜੇਸ਼ਨ ਹੋਈ, ਫਿਰ ਤਾਂ ਕਲਚਰ ਦੇ ਵਿੱਚ ਬਹੁਤ ਹੀ ਵੱਡੀਆਂ ਸ਼ਿਫਟਸ ਆ ਗਈਆਂ। ਹੁਣ ਇਹ ਕਲਚਰਲ ਟਰਾਂਸਫਾਰਮੇਸ਼ਨਸ ਟਾਈਮ ਤੇ ਹੁੰਦੀਆਂ, ਉਹਨਾਂ ਦੀਆਂ ਫਿਲੋਸੋਫੀਕਲ ਫਾਊਂਡੇਸ਼ਨਸ ਆ, ਤੇ ਜਿਹੜੀਆਂ ਵੱਖੋ ਵੱਖਰੀਆਂ ਫਿਲੋਸੋਫੀਕਲ ਮੂਵਮੈਂਟਸ ਆ, ਉਹ ਜੁੜੀਆਂ ਹੋਈਆਂ ਵੱਖੋ ਵੱਖਰੀਆਂ ਕੌਮਾਂ ਨਾਲ, ਵੱਖੋ ਵੱਖਰੀਆਂ ਧਿਰਾਂ ਨਾਲ। ਸੋ ਫਿਲੋਸੋਫੀਕਲ ਮੂਵਮੈਂਟਸ ਦੇ ਪਿੱਛੇ ਕੋਈ ਨਾ ਕੋਈ ਕਲਚਰਲ ਇੰਪੀਰੀਅਲਿਜ਼ਮ ਹੁੰਦਾ, ਜਿਹਦਾ ਖਾਸ ਖਿੱਤੇ ਦੇ ਲੋਕਾਂ ਦੇ ਉੱਤੇ ਰਾਜ ਕਰਕੇ ਉਹਨਾਂ ਦੀ ਹਸਤੀ ਨੂੰ ਆਪਣੇ ਵਿੱਚ ਜਜ਼ਬ ਕਰਨ ਦਾ ਏਜੰਡਾ ਹੁੰਦਾ। ਸੋ ਇਹ ਦੋਨੋਂ ਕੋਰਸ ਆ ਜਿਹੜੇ ਇਤਿਹਾਸ ਦਾ ਕੋਰਸ, ਇਤਿਹਾਸ ਦੀ ਫਿਲੋਸੋਫੀਕਲ ਇੰਟਰਪ੍ਰੀਟੇਸ਼ਨ ਰਾਹੀਂ ਇਹਨਾਂ ਚੀਜ਼ਾਂ ਦੀ ਵਿਆਖਿਆ ਕਰੂਗਾ। ਮਹਿਬੂਬ ਸਾਹਿਬ ਦੀ ਕਿਤਾਬ ਜਿਹੜੀ ਹੈ ਉਹ ਹੈ ਹੀ ਫਿਲੋਸੋਫੀਕਲ, ਕਿ ਜੇ ਤੁਸੀਂ ਫਿਲੋਸਫੀ ਨਾਲ ਆਪਣੇ ਪੱਧਰ ਤੇ ਐਨਗੇਜ ਨਹੀਂ ਕਰਦੇ, ਫਿਲੋਸਫੀ ਕਿਤੇ ਨਹੀਂ ਜਾਣੀ। ਉਹਨੇ ਤੁਹਾਡੀ ਜ਼ਿੰਦਗੀ ਦੇ ਅਰਥ ਜਿਹੜੇ ਆ ਆਪਣੇ ਹਿਸਾਬ ਨਾਲ ਨਿਸ਼ਚਿਤ ਕਰਦੇ ਰਹਿਣਾ। ਫਿਲੋਸਫੀ ਨੂੰ ਅਵੋਇਡ ਕਰਨਾ, ਉਹ ਤੋਂ ਐਸਕੇਪ ਕਰਨਾ ਕਿਸੇ ਵੀ ਕੌਮ ਲਈ, ਕਿਸੇ ਵੀ ਧਿਰ ਲਈ ਆਪਸ਼ਨਲ ਨਹੀਂ। ਸੋ ਫਿਲੋਸਫੀ ਨਾਲ ਜਿਹੜੀ ਫਸਟ ਹੈਂਡ ਐਨਗੇਜਮੈਂਟ ਹੈ ਉਹ ਹਰ ਕਿਸੇ ਦੀ ਲੋੜ ਹੈ। ਜੇ ਤੁਸੀਂ ਚਾਹੁੰਦੇ ਆ ਕਿ ਅਸੀਂ ਆਪਣੀ ਕਿਸਮਤ ਦੇ ਮਾਲਕ ਆਪ ਹੋਈਏ,
ਅਸੀਂ ਆਪਣੀ ਜ਼ਿੰਦਗੀ ਦੇ ਅਰਥ ਆਪ ਨਿਸ਼ਚਿਤ ਕਰੀਏ, ਆਪਣੀ ਵਿਰਾਸਤ, ਆਪਣਾ ਸੱਭਿਆਚਾਰ, ਆਪਣਾ ਇਤਿਹਾਸ ਆਪ ਲਿਖੀਏ, ਉਹਦੀ ਵਿਆਖਿਆ ਆਪ ਦਈਏ, ਤਾਂ ਫਿਰ ਇਹਨਾਂ ਮੁੱਦਿਆਂ ਦੀ ਜਿਹੜੀ ਇਨ ਡੈਪਥ ਜਾਣਕਾਰੀ ਹੈ, ਗੰਭੀਰ ਅਧਿਐਨ ਹੈ, ਉਹਦੀ ਲੋੜ ਹੈ। ਤੇ ਜਿਹੜੇ ਇਹ ਕੋਰਸ ਹੈ, ਚਾਰੇ ਕੋਰਸ ਸਾਡੇ ਵੱਲੋਂ, ਉਹ ਮਤਲਬ ਇਹਨਾਂ ਦੇ ਮਤਲਬ ਇਸ ਦਿਸ਼ਾ ਦੇ ਵੱਲ ਜਿਹੜੇ ਸਾਡੇ ਯਤਨ ਹੈ, ਤੇ ਉਹ ਸਾਨੂੰ ਅਸੀਂ ਪਿਛਲੀ ਸਮਰ ਦੇ ਵਿੱਚ ਸੰਸਥਾ ਸ਼ੁਰੂ ਕੀਤੀ ਸੀ, ਤੇ ਹੁਣ ਤੱਕ ਅਸੀਂ ਜਿਵੇਂ ਕਾਫੀ ਕੋਰਸ ਦੇ ਚੁੱਕੇ ਹਾਂ, ਜਿਵੇਂ ਅੰਡਰਸਟੈਂਡਿੰਗ ਮਾਡਰਨਿਟੀ, ਇੰਟਰੋਡਕਸ਼ਨ ਟੂ ਸਿੱਖੀ, ਅੰਡਰਸਟੈਂਡਿੰਗ ਹਿੰਦੂਤਵਾ, ਸਿੱਖੀ ਤੇ ਸਨਾਤਨਵਾਦ, ਦੀਰਘ ਅਧਿਐਨ, ਸਿੱਖ ਡਾਇਸਪੋਰਾ, ਤੇ ਮਤਲਬ ਸਾਈਕੋ ਸਪਿਰਿਚੁਅਲ ਹਿਸਟਰੀ ਆਫ ਪੰਜਾਬ। ਉਹ ਸਾਰੇ ਜਿਹੜੇ ਕੋਰਸ ਹੈ, ਉਹਦੇ ਸਾਨੂੰ ਸਾਡੀ ਆਸ ਤੋਂ ਬਹੁਤ ਭਰਵਾਂ ਹੁੰਗਾਰਾ ਮਿਲਿਆ। ਤੇ ਜਦੋਂ ਅਸੀਂ ਲੋਕਾਂ ਨਾਲ ਗੱਲ ਕਰਦੇ ਹਾਂ, ਉਦੋਂ ਸਾਨੂੰ ਤਾਂ ਵੀ ਮਹਿਸੂਸ ਹੁੰਦਾ ਹੈ ਕਿ ਹਜੇ ਹੋਰ ਲੋਕਾਂ ਨੂੰ ਇਹਦੇ ਬਾਰੇ ਦੱਸਣ ਦੀ ਲੋੜ ਹੈ। ਤੁਹਾਡੇ ਰੇਡੀਓ ਪ੍ਰੋਗਰਾਮ ਨੇ ਸਾਨੂੰ ਇਹ ਮੌਕਾ ਦੇ ਕੇ ਹੋਰ ਲੋਕਾਂ ਤੱਕ ਗੱਲ ਜਿਹੜੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਜਿਹੜੇ ਕੋਰਸ ਆ ਉਹ ਬੜੀ ਕਾਮਯਾਬੀ ਨਾਲ ਚੱਲ ਰਹੇ ਆ, ਤੇ ਉਹਦੇ 'ਚ ਬਹੁਤ ਭਰਵੀਆਂ ਤੇ ਮੀਨਿੰਗਫੁਲ ਡਿਸਕਸ਼ਨਸ ਹੁੰਦੀਆਂ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਸੰਸਥਾ ਹੈ, ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਸ਼ੁਰੂ ਹੋਈ ਹੈ, ਸਹਿਯੋਗ ਨਾਲ ਹੀ ਚੱਲਣੀ ਹੈ। ਸੋ ਜਿਨ੍ਹਾਂ ਦੀ ਵੀ ਦਿਲਚਸਪੀ ਹੈ, ਵੱਧ ਤੋਂ ਵੱਧ ਇਹਨਾਂ ਕੋਰਸਿਸ ਦੇ ਵਿੱਚ ਐਨਰੋਲ ਕਰਨ ਦੀ ਕੋਸ਼ਿਸ਼ ਕਰੋ। ਮਿਹਰਬਾਨੀ। ਬਹੁਤ ਧੰਨਵਾਦ ਪ੍ਰਭਸ਼ਰਨਦੀਪ ਸਿੰਘ ਜੀ। ਤੇ ਆਉਂਦੇ ਸਮੇਂ ਦੇ ਵਿੱਚ ਫਿਰ ਜਿਹੜੇ ਕੋਈ ਹੋਰ ਅਗਲੇ ਕੋਰਸਿਸ ਜਾਂ ਵੈਸੇ ਆਪਾਂ ਕੋਈ ਸਿੱਖ ਹਿਸਟਰੀ ਜਾਂ ਕਿਸੇ ਹੋਰ ਐਂਗਲਸ ਤੋਂ ਵੀ ਗੱਲਬਾਤ ਜਿਹੜੀ ਉਹ ਕਰਦੇ ਰਵਾਂਗੇ। ਸਮਾਂ ਕੱਢਣ ਦੇ ਲਈ ਬਹੁਤ ਧੰਨਵਾਦ, ਤੇ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ।